ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਇਸ ਤੋਂ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, 1470 AM ਸੈਕਰਾਮੈਂਟੋ, ਇਸੇ ਤਰ੍ਹਾਂ 1300 AM ਫ੍ਰਿਜ਼ਨੋ, 1350 AM ਬੇਕਰਸਫੀਲਡ ਅਤੇ ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਜਿਹੜੇ ਤੁਸੀਂ ਘਰਾਂ 'ਚ ਰੇਡੀਓ ਸੁਣ ਰਹੇ ਹੋ, ਸੈਨੋਜ਼ੇ, ਬਰਕਲੇ, ਸਟਾਕਟਨ, ਟ੍ਰੇਸੀ, ਮੋਡੈਸਟੋ ਅਤੇ ਮਰਸਡ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਅਤੇ ਸਰੋਤਿਓ, ਅੱਜ ਅਕਤੂਬਰ ਦੀ 28 ਤਰੀਕ ਆ ਅਤੇ ਦਿਨ ਜਿਹੜਾ ਉਹ ਸੋਮਵਾਰ ਹੈ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਹੈਲਥ ਇੰਸ਼ੋਰੈਂਸਿਸ ਦਾ ਸਮਾਂ ਚੱਲ ਰਿਹਾ। ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਹੁਣ ਤੁਸੀਂ ਕਰਵਾ ਸਕਦੇ ਹੋ। ਜੇ ਇਸ ਵਾਰ ਹੈਲਥ ਇੰਸ਼ੋਰੈਂਸ ਨਹੀਂ ਲਈ ਜਾਂਦੀ ਤਾਂ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਪਰ ਪਰਸਨ ਦੇ ਹਿਸਾਬ ਨਾਲ $700 ਤੱਕ ਦਾ ਜਿਹੜਾ ਜੁਰਮਾਨਾ ਆ ਉਹ ਹੋਵੇਗਾ। ਸੋ ਉਸ ਤੋਂ ਬਚਣ ਦੇ ਲਈ ਹੈਲਥ ਇੰਸ਼ੋਰੈਂਸ ਕਰਵਾਉਣ ਦੇ ਲਈ ਕਾਲ ਕਰੋ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਅਮਰਜੀਤ ਸਿੰਘ ਬੈਂਸ ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਜਿਹੜੀ ਖਬਰ ਆ ਰਹੀ ਆ, ਪਿਛਲੇ 2 ਦਿਨਾਂ ਦੇ ਵਿੱਚ ਜਿਹੜਾ ਆਈਸਿਸ ਦਾ ਹੈੱਡ ਸੀਗਾ ਐਲ ਬਗਦਾਦੀ, ਉਹਨੂੰ ਜਿਹੜਾ ਆ US ਵਾਲਿਆਂ ਦੀ ਜਿਹੜੀ US ਦੀ ਆਰਮੀ ਆ ਉਹਨਾਂ ਨੇ ਮਾਰ ਮੁਕਾਇਆ ਹੈਗਾ। ਅਤੇ ਪਿਛਲੇ ਕਈ ਹਫ਼ਤਿਆਂ ਤੋਂ ਜਿਹੜੀ ਗੱਲਬਾਤ ਚੱਲ ਰਹੀ ਸੀ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਸੀਰੀਆ ਤੋਂ ਆਊਟ ਹੋ ਰਹੇ ਹੈਗੇ ਆ, ਅਤੇ ਇਹ ਇੱਕ ਬਹੁਤ ਮਾੜੀ ਗੱਲ ਆ, ਖਾਸ ਕਰਕੇ ਕੁਰਦ ਲੋਕਾਂ ਦੇ ਲਈ। ਸੋ ਇੱਕ ਤਰ੍ਹਾਂ ਦੇ ਨਾਲ ਇਹ ਜਿਹੜੀ ਖਬਰ ਆਈ ਆ ਉਹਦੇ ਨਾਲ ਜਿਹੜਾ ਟਰੰਪ ਨੂੰ ਥੋੜ੍ਹਾ ਜਿਹਾ ਹੌਸਲਾ ਮਿਲਿਆ ਹੈ। ਅਤੇ ਇਹਦੇ ਸੰਬੰਧ ਦੇ ਵਿੱਚ ਸੈਕਟਰੀ ਆਫ ਸਟੇਟ ਜਿਹੜੇ ਮਾਈਕ ਪੋਂਪੀਓ ਆ, ਉਹਨਾਂ ਨੇ ਇਹ ਕਿਹਾ ਵੀ ਈਵਨ ਦੋ ਅਸੀਂ ਬਾਹਰ ਨਿਕਲ ਰਹੇ ਸੀ, ਪਰ ਸਾਡੇ ਜਿਹੜੀ ਇੰਟੈਲੀਜੈਂਸ ਗੈਦਰਿੰਗ ਸੀਗੀ ਸਾਡੀ, ਜਿਹੜੀ ਸਾਰੀ ਅਸੀਂ ਇਕੱਠੀ ਕੀਤੀ ਸੀ, ਉਹਦੇ ਨਾਲ ਸਾਨੂੰ ਪਤਾ ਲੱਗਿਆ ਵੀ ਇਹ ਜਿਹੜਾ ਦੁਨੀਆ ਦਾ ਇਸ ਵੇਲੇ ਨੰਬਰ 1 ਵਾਂਟਡ ਬੰਦਾ ਸੀ ਵੀ ਕਿੱਥੇ ਹੈਗਾ ਆ, ਅਤੇ ਉੱਥੇ ਫਿਰ ਅਸੀਂ ਜਿਹੜਾ ਆ ਉਸ ਨੂੰ ਮਾਰ ਮੁਕਾਇਆ। ਜੀ, ਇਸ ਦੇ ਜਿਹੜੀਆਂ ਗੱਲਾਂ ਇਸ ਦੇ ਵਿੱਚ ਸਾਹਮਣੇ ਆ ਰਹੀਆਂ ਵੀ ਜਿਹੜਾ ਟਰਕੀ ਤੋਂ ਅੰਦਰਲੇ ਪਾਸੇ ਸੀਰੀਆ ਦੇ ਵਿੱਚ ਅਤੇ ਈਰਾਨ ਤੋਂ ਵੀ ਕਾਫੀ ਉਹ ਦੂਰ ਸੀਗਾ, ਜਿਸ ਇੱਕ ਪਿੰਡ ਦੇ ਵਿੱਚ ਉਹ ਰਹਿ ਰਿਹਾ ਸੀਗਾ। ਆਈਸਿਸ ਦਾ ਇਹ ਹਰਜੋਤ ਸਿੰਘ, ਜਿੱਦਾਂ ਤੁਸੀਂ ਦੱਸਿਆ ਵੀ ਨੰਬਰ 1 ਇਹ ਬੰਦਾ ਸੀਗਾ ਅਤੇ ਦੁਨੀਆ ਦੀ ਮੋਸਟ ਵਾਂਟਡ ਲਿਸਟ ਦੇ ਵਿੱਚ ਸੀਗਾ। $10 ਮਿਲੀਅਨ ਦਾ ਜਿਹੜਾ ਇਨਾਮ ਇਸ ਦੇ ਸਿਰ ਦੇ ਉੱਤੇ ਸੀਗਾ ਵੀ ਜਿਹੜਾ ਵੀ ਕੋਈ ਇਸ ਨੂੰ ਫੜਨ ਜਾਂ ਇਸ ਨੂੰ ਮਰਾਉਣ ਦੇ ਵਿੱਚ ਜਿਹੜਾ ਵੀ ਕੋਈ ਯੋਗਦਾਨ ਜਿਹੜਾ ਉਹ ਪਾਉਂਦਾ ਆ। 2011 ਦੇ ਵਿੱਚ ਇਸ ਨੂੰ ਅਮਰੀਕਾ ਦੇ ਦੁਆਰਾ ਜਿਹੜਾ ਅੱਤਵਾਦੀ ਆ ਉਹ ਉਦੋਂ ਘੋਸ਼ਿਤ ਕੀਤਾ ਗਿਆ ਸੀਗਾ। ਇਹ ਆਈਸਿਸ ਕਹਿੰਦੇ ਆ ਵੀ ਸਭ ਨੂੰ ਹੀ ਪਤਾ ਹੈ ਵੀ ਇਹ ਜਿਹੜੇ ਕੈਲੀਫੇਟ ਵਾਲੇ ਸੀਗੇ, ਇਹਨਾਂ ਨੇ ਬਹੁਤ ਜ਼ਿਆਦਾ ਅਤਿਆਚਾਰ ਜਿਹੜਾ ਕੀਤਾ ਸੀਗਾ। ਇਹੀ ਨਹੀਂ ਹਰਜੋਤ ਸਿੰਘ ਜੀ, ਅਲਕਾਇਦਾ ਵਾਲੇ ਵੀ ਇਹਨਾਂ ਨੂੰ ਮਾੜਾ ਕਹਿ ਰਹੇ ਸੀਗੇ। ਤੁਸੀਂ ਇਹ ਸੋਚੋ ਵੀ ਅਲਕਾਇਦਾ ਆਪ ਕਿੰਨਾ ਜਿਹੜਾ ਉਹਨਾਂ ਨੂੰ ਭੈੜਾ ਇੱਕ ਮੰਨਿਆ ਜਾਂਦਾ ਆ, ਅਤੇ ਅਲਕਾਇਦਾ ਵਾਲੇ ਵੀ ਇਹਨਾਂ ਨੂੰ ਉਹ ਮਾੜਾ ਕਹਿ ਰਹੇ ਸੀਗੇ। ਇੱਕ ਟਾਈਮ ਦੇ ਉੱਤੇ 80 ਲੱਖ ਤੋਂ ਵੱਧ ਲੋਕਾਂ ਦੇ ਉੱਤੇ ਇੱਕ ਹਿਸਾਬ ਦੇ ਨਾਲ ਇਹ ਕਾਬਜ਼ ਸੀਗਾ। ਇੰਨੇ ਇਲਾਕਿਆਂ ਨੂੰ ਜਿਹੜਾ ਉੱਤੇ ਕਬਜ਼ੇ ਦੇ ਵਿੱਚ ਰੱਖਿਆ ਹੋਇਆ ਸੀ, ਜਿਸ ਦੇ ਵਿੱਚ 80 ਲੱਖ ਤੋਂ ਵੱਧ ਲੋਕ ਜਿਹੜੇ ਆ ਉਹਨਾਂ ਇਲਾਕਿਆਂ ਦੇ ਵਿੱਚ ਰਹਿ ਰਹੇ ਸੀਗੇ। ਅਤੇ 8 ਤਕਰੀਬਨ ਕਹਿੰਦੇ ਹੈਲੀਕਾਪਟਰਾਂ ਦੇ ਨਾਲ ਚੋਰੀ ਛਿਪੇ, ਜਿਹੜਾ ਕਹਿ ਲਓ ਵੀ ਜਦੋਂ ਜਿਹਦੀ ਸੀਕਰੇਟ ਇੱਦਾਂ ਕੀਤਾ ਹੀ ਜਾਂਦਾ ਆ ਵੀ ਉਹਨਾਂ ਨੇ ਅਮਰੀਕੀ ਜਿਹੜੇ ਫੌਜੀ ਆ ਉਹ ਉੱਥੇ ਗਏ। ਕਹਿੰਦੇ ਵੀ ਜਿੱਥੇ ਰਹਿ ਰਿਹਾ ਸੀ ਉਸਨੇ ਥੱਲੇ ਸੁਰੰਗਾਂ ਦਾ ਜਾਲ ਵਿਛਾਇਆ ਹੋਇਆ ਸੀਗਾ, ਸੁਰੰਗਾਂ ਬਣਾਈਆਂ ਹੋਈਆਂ ਸੀ, ਸੁਰੰਗਾਂ ਦੇ ਵਿੱਚ ਉਹ ਵੜਿਆ, ਉੱਥੋਂ ਭੱਜਣ ਦੀ ਉਹਨੇ ਕੋਸ਼ਿਸ਼ ਕੀਤੀ। ਫਿਰ ਕਹਿੰਦੇ ਜਦੋਂ ਅਖੀਰ ਦੇ ਵਿੱਚ ਉਹ ਪਹੁੰਚਿਆ, ਅਮਰੀਕੀ ਜਿਹੜੇ ਫੌਜ ਦੇ ਜਿਹੜੇ ਆ K9s ਆ, ਕੁੱਤੇ ਵੀ ਉਸਦੇ ਮਗਰ ਜਿਹੜੇ ਉਹ ਲੱਗੇ ਹੋਏ ਸੀ, ਉਹ ਭੱਜ ਰਿਹਾ ਸੀਗਾ ਕਿਸੇ ਪਾਸੇ। ਫਿਰ ਜਦੋਂ ਨਹੀਂ ਸੀ ਥਾਂ ਲੱਭੀ ਭੱਜਣ ਨੂੰ, ਅਤੇ ਉਹਦੇ ਕੋਲ ਜਿਹੜਾ ਇੱਕ ਬੰਬ ਸੀਗਾ ਖੁਦ ਕੋਲ, ਉਸਨੇ ਉਹ ਚਲਾ ਕੇ ਕਹਿੰਦੇ ਆਪਣੇ ਆਪ ਨੂੰ, ਆਪਣੀਆਂ 2 ਜਨਾਨੀਆਂ ਅਤੇ ਆਪਣੇ ਜਿਹੜੇ ਬੱਚਿਆਂ ਨੂੰ ਉੱਥੇ ਹੀ ਜਿਹੜਾ ਉਹ ਮਾਰ ਮੁਕਾਇਆ। ਅਤੇ ਅਮਰੀਕਾ ਦੀ ਜਿਹੜੀ ਸੀਕਰੇਟ ਹਮਲਾ ਜਿਹੜਾ ਕੀਤਾ ਗਿਆ ਸੀ, ਸਭ ਨੂੰ ਯਾਦ ਹੋਣਾ, ਜਿੱਦਾਂ ਲਦੇਨ ਨੂੰ ਚੋਰੀ ਛਿਪੇ ਜਾ ਕੇ ਉਸਦੇ ਘਰ ਦੇ ਵਿੱਚ ਹੀ ਜਾ ਕੇ ਉੱਥੋਂ ਮਾਰ ਕੇ ਪਾਕਿਸਤਾਨ ਦੇ ਵਿੱਚ ਉਦੋਂ ਮਾਰ ਮੁਕਾਇਆ ਸੀਗਾ।
ਅਤੇ ਇਸ ਤਰੀਕੇ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਆਖਿਆ ਗਿਆ ਵੀ ਕਹਿੰਦੇ ਵੀ ਸਾਇੰਸਦਾਨ ਵੀ ਸ਼ਾਇਦ ਨਾਲ ਗਏ ਸੀਗੇ, ਕਿਉਂਕਿ DNA ਦੀ ਟੈਸਟਿੰਗ ਤੋਂ ਬਾਅਦ ਦੇ ਵਿੱਚ ਹੀ ਅਮਰੀਕਾ ਨੇ ਇਸ ਚੀਜ਼ ਦੀ ਪੁਸ਼ਟੀ ਕੀਤੀ ਹੈ ਵੀ ਅਲ ਬਗਦਾਦੀ ਹੀ ਜਿਹੜਾ ਅਬੂ ਬਕਰ ਅਲ ਬਗਦਾਦੀ ਆ ਉਸ ਨੂੰ ਮਾਰ ਮੁਕਾਇਆ ਗਿਆ ਹੈਗਾ ਆ। ਇਸ ਤਰੀਕੇ ਦੇ ਨਾਲ ਕਹਿੰਦੇ ਉਸ ਦਾ ਅਖੀਰਲਾ ਸਮਾਂ ਜਿਹੜਾ ਉਹ ਆਇਆ ਸੀਗਾ ਅਤੇ ਰਾਸ਼ਟਰਪਤੀ ਟਰੰਪ ਨੇ ਇਸ ਵੀਕਐਂਡ ਦੇ ਉੱਤੇ ਇਸ ਦੀ ਘੋਸ਼ਣਾ ਜਿਹੜੀ ਉਹ ਕੀਤੀ ਆ। ਅਤੇ ਜਿਹੜੇ ਡੈਮੋਕਰੇਟ ਵਾਲੇ ਉਹ ਇਸ ਕਰਕੇ ਰੌਲਾ ਪਾ ਰਹੇ ਆ, ਪਲੋਸੀ ਅਤੇ ਜਿਹੜੇ ਸ਼ਿਫ, ਉਹ ਕਹਿੰਦੇ ਵੀ ਸਾਨੂੰ ਇਸ ਰੇਡ ਦੇ ਬਾਰੇ ਕਿਸੇ ਵੀ ਤਰੀਕੇ ਦੀ ਜਿਹੜੀ ਕਾਂਗਰਸ ਨੂੰ ਆ ਉਹ ਜਾਣਕਾਰੀ ਆ ਉਹ ਨਹੀਂ ਦਿੱਤੀ ਗਈ। ਅਤੇ ਰਾਸ਼ਟਰਪਤੀ ਟਰੰਪ ਆਪਣੀ ਉਸ ਗੱਲ ਦੇ ਉੱਤੇ ਕਹਿ ਲਓ ਵੀ ਖੜ੍ਹੇ ਨੇ, ਕਹਿੰਦੇ ਵੀ ਮੈਂ ਜਾਣ ਬੁੱਝ ਕੇ ਹੀ ਇਹਨਾਂ ਨੂੰ ਇਸ ਪੂਰੀ ਰੇਡ ਦੇ ਬਾਰੇ ਜਾਣਕਾਰੀ ਆ ਉਹ ਨਹੀਂ ਸੀ ਦਿੱਤੀ ਗਈ। ਉਹਨਾਂ ਨੇ ਫਿਰ ਜਿਹੜਾ ਐਡਮ ਸ਼ਿਫ ਉਸ ਨੂੰ ਲੀਕਰ ਜਿਹੜਾ ਆ ਕਹਿ ਕੇ ਜਿਹੜਾ ਉਹ ਪੁਕਾਰਿਆ। ਸੋ ਇਹ ਚੀਜ਼ ਜਿਹੜੀ ਪੂਰੀ ਇਸ ਵੀਕਐਂਡ ਦੇ ਉੱਤੇ ਜਿਹੜੀ ਹੋਈ ਆ, ਇਹ ਕਿਤੇ ਨਾ ਕਿਤੇ ਜਿਹੜੇ ਟਰੰਪ ਪ੍ਰਸ਼ਾਸਨ ਦੇ ਲਈ ਇੱਕ ਪੋਜ਼ੀਟਿਵ ਪੁਆਇੰਟ ਦੇ ਵਜੋਂ ਉੱਭਰ ਕੇ, ਜਿੱਤ ਦੇ ਵਜੋਂ ਜਿਹੜੇ ਉੱਭਰ ਕੇ ਆ ਰਹੀ ਆ ਵੀ ਦੁਨੀਆ ਦਾ ਮੋਸਟ ਵਾਂਟਡ ਜਿਹੜਾ ਅੱਤਵਾਦੀ ਆ ਅਲ ਬਗਦਾਦੀ, ਉਸ ਨੂੰ ਮਾਰਨ ਦੇ ਵਿੱਚ ਅਮਰੀਕੀਆਂ ਨੂੰ ਕਾਮਯਾਬੀ ਹਾਸਲ ਹੋਈ ਆ। ਜੀ, ਸੋ ਬਿਲਕੁਲ ਜਿਹੜੇ ਡੈਮੋਕ੍ਰੇਟਸ ਆ ਉਹ ਕਹਿੰਦੇ ਵੀ ਜਿਹੜੀ ਵਾਈਟ ਹਾਊਸ ਦੀ ਸਪੀਕਰ ਨੈਂਸੀ ਪਲੋਸੀ, ਸੈਨੇਟ ਮਿਨੋਰਟੀ ਲੀਡਰ ਚੱਕ ਸ਼ੂਮਰ ਅਤੇ ਹਾਊਸ ਇੰਟੈਲੀਜੈਂਸ ਦੇ ਜਿਹੜੇ ਚੇਅਰਮੈਨ ਹੈਗੇ ਆ ਐਡਮ ਸ਼ਿਫ, ਇਹਨਾਂ ਤਿੰਨਾਂ ਨੂੰ ਜਿਹੜਾ ਇਨਫੋਰਮ ਨਹੀਂ ਕੀਤਾ ਗਿਆ। ਅਤੇ ਮਾਈਕ ਪੰਪੀਓ ਜਿਹੜੇ ਸੈਕਟਰੀ ਆਫ ਸਟੇਟ ਹੈਗੇ ਆ ਆਪਣੇ, ਉਹ ਉਸ ਟਾਈਮ ਕੈਂਸਸ ਦੇ ਵਿੱਚ ਸੀਗੇ, ਪਰ ਉਹ ਕਹਿੰਦੇ ਵੀ ਮੈਂ ਕੀਪ ਇਨ ਟੱਚ ਸੀ ਆਪਣੇ ਲੀਡਰਸ ਦੇ ਨਾਲ ਜਦੋਂ ਇਹ ਐਡਾ ਵੱਡਾ ਜਿਹੜਾ ਆਪਰੇਸ਼ਨ ਆ ਉਹ ਕੀਤਾ ਗਿਆ ਹੈਗਾ ਆ। ਸੋ ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਵੀ ਇਹ ਸਾਡੇ ਲਈ ਇੱਕ ਬਹੁਤ ਵੱਡੀ ਜਿੱਤ ਹੈਗੀ ਆ, ਅਤੇ ਇਹ ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਮਰਡਰਰ ਸੀਗਾ। ਸਾਨੂੰ ਪਤਾ ਹੀ ਆ ਵੀ ਕਿਸ ਤਰ੍ਹਾਂ ਇਹਨਾਂ ਨੇ ਯਜ਼ੀਦੀ ਜਿਹੜੀਆਂ ਵੂਮੈਨ ਸੀਗੀਆਂ, ਲੇਡੀ ਸੀਗੀਆਂ, ਉਹਨਾਂ ਨੂੰ ਕਹਿੰਦੇ ਵੀ ਡਾਲਰ ਦੇ ਹਿਸਾਬ ਨਾਲ ਮਾਰਕੀਟ ਲਾ ਕੇ ਉਹਨਾਂ ਨੂੰ ਵੇਚਦੇ ਸੀ ਅਤੇ ਬਹੁਤ ਜ਼ਿਆਦਾ ਰੇਪ ਕਰਦੇ ਸੀ। ਪੂਰੀ ਜਿੱਦਾਂ ਇੱਕ ਤਰ੍ਹਾਂ ਨਾਲ ਜ਼ੁਲਮ ਜਿਹੜਾ ਲੋਕਾਂ ਦੇ ਉੱਤੇ ਕਰਦੇ ਸੀ ਜਿਹੜੇ ਉਸ ਧਰਮ ਨੂੰ ਨਹੀਂ ਬਿਲੋਂਗ ਕਰਦੇ। ਅਤੇ ਹੁਣ ਜਿਹੜਾ ਆ ਉਸ ਨੂੰ ਅਮਰੀਕਾ ਵਾਲਿਆਂ ਨੇ ਜਿਹੜਾ ਆ ਪੂਰੀ ਤਰ੍ਹਾਂ ਮਾਰ ਮੁਕਾਇਆ। ਜੀ ਬਿਲਕੁਲ। ਸੋ ਹੋਪਫੁਲੀ ਆਉਣ ਵਾਲੇ ਸਮੇਂ 'ਚ ਗੱਲ ਇਹ ਆ ਵੀ ਹੁਣ ਆਈਸਿਸ ਵਾਲੇ ਜਿਹੜੇ ਜੇ ਲੀਡਰਲੈਸ ਆ, ਕੀ ਉਹਨਾਂ ਦੇ ਗਾਂਹ ਉਹ ਕੀ ਹੋਊਗਾ, ਕੀ ਉਸ ਦੇ ਨਾਲ ਉਹ ਹੋਰ ਜ਼ਿਆਦਾ ਕਿਤੇ ਚੱਕ ਕੇ ਇੱਧਰਲੇ ਪਾਸੇ ਨੂੰ ਤਾਂ ਨਹੀਂ ਆਉਣਗੇ, ਕਿਉਂਕਿ ਜਦੋਂ ਇੱਕ ਮੇਨ ਲੀਡਰ ਮਾਰਿਆ ਜਾਂਦਾ ਹੈ ਅਤੇ ਉਧਰੋਂ ਦੂਜੇ ਪਾਸੇ ਫੌਜ ਉੱਥੇ ਆਪਣੇ ਵਾਲੀ ਜਿਹੜੀ ਉਹ ਨਹੀਂ ਹੈਗੀ, ਤਾਂ ਉਹਨਾਂ ਨੂੰ ਸੰਗਠਿਤ ਹੋਣ ਦਾ ਮੌਕਾ ਜਿਹੜਾ ਉਹ ਮਿਲ ਸਕਦਾ। ਇਹ ਇੱਕ ਚੀਜ਼ ਜਿਹੜੀ ਹੈ ਜ਼ਰੂਰ ਦੇਖਣ ਵਾਲੀ ਗੱਲ ਰਹੇਗੀ ਵੀ ਕਿੱਦਾਂ ਦੀ ਗੱਲ ਜਿਹੜੀ ਉੱਧਰ ਬਣੇਗੀ। ਆਲਰੇਡੀ ਟਰਕੀ ਅਤੇ ਕੁਰਦਾਂ ਦੇ ਦਰਮਿਆਨ ਜਿਹੜਾ ਅਜੇ ਤਾਂ ਸੀਜ਼ ਫਾਇਰ ਜਿਹੜਾ ਚੱਲ ਰਿਹਾ ਸੀਗਾ, ਪਰ ਇਹ ਲੜਾਈ ਜਿਹੜੀ ਮੁੜ ਦੁਬਾਰਾ ਕਿਸੇ ਵੀ ਟਾਈਮ ਜਿਹੜੀ ਉਹ ਸ਼ੁਰੂ ਹੋ ਸਕਦੀ ਆ। ਕੁਰਦ ਅਤੇ ਸੀਰੀਆ ਵਾਲੇ ਇੱਕ ਪਾਸੇ ਹੁਣ ਇਕੱਠੇ ਹੋਏ ਆ ਟਰਕੀ ਦੇ ਖਿਲਾਫ ਜਿਹੜਾ ਮੋਰਚਾ ਉਹ ਲਾਉਣ ਦੇ ਲਈ। ਉੱਧਰ ਰਸ਼ੀਆ ਵੀ ਇਸ ਪੂਰੇ ਕਹਿ ਲਓ ਵੀ ਥਾਂ ਦੇ ਵਿੱਚ ਉਹ ਕੁੱਦ ਕੇ ਆ ਚੁੱਕਾ ਆ। ਉਹ ਮੀਟਿੰਗਾਂ ਜਿਹੜਾ ਦੋਨੋਂ ਪਾਸੇ ਜਿਹੜਾ ਉਹ ਹੁਣ ਕਰ ਰਿਹਾ ਆ ਤਾਂ ਜੋ ਕਹਿੰਦੇ ਵੀ ਉਹ ਸਮਝੌਤਾ ਉੱਥੇ ਕਰਵਾ ਸਕਣ। ਸੋ ਆਉਣ ਵਾਲਾ ਸਮਾਂ ਕਾਫੀ ਜਿਹੜਾ ਇਹ ਖਾਸ ਕਰਕੇ ਬੜਾ ਸੰਵੇਦਨਸ਼ੀਲ ਸਮਾਂ ਜਿਹੜਾ ਰਹਿੰਦਾ ਆ, ਜਦੋਂ ਕਿਸੇ ਇੱਕ ਐਡੇ ਵੱਡੇ ਕਹਿ ਲਓ ਜਥੇਬੰਦੀ ਦਾ ਜਿਹੜਾ ਲੀਡਰ ਆ ਉਸ ਨੂੰ ਮਾਰ ਮੁਕਾਇਆ ਜਾਂਦਾ ਆ। ਵੀ ਉਹਨਾਂ ਦੇ ਜਿਹੜੀ ਆ ਪੂਰੀ ਜਥੇਬੰਦੀ ਦਾ ਢਾਂਚਾ ਕਿਸ ਤਰੀਕੇ ਦੇ ਨਾਲ ਬਾਅਦ ਦੇ ਵਿੱਚ ਬਿਖਰ ਜਾਊਗਾ, ਜਾਂ ਫਿਰ ਉਹ ਮੁੜ ਆਪਣੇ ਆਪ ਨੂੰ ਸੰਗਠਿਤ ਕਰ ਸਕਣਗੇ, ਕਿਉਂਕਿ ਓਵਰਆਲ ਤਾਂ ਇਹਨਾਂ ਨੇ ਅਤਿਆਚਾਰ ਜਿਹੜਾ ਚੌਂਚਫੇਰੇ ਫੈਲਾ ਕੇ ਰੱਖਿਆ ਹੋਇਆ ਸੀਗਾ। ਸੰਨ 2014 ਦੇ ਵਿੱਚ ਇੱਕ ਜਰਨਲਿਸਟ ਜੇਮਸ ਫੋਲੇ ਜਿਹੜੇ ਆ ਉਹਨਾਂ ਨੂੰ ਇਹਨਾਂ ਨੇ ਐਗਜ਼ੀਕਿਊਟ ਕੀਤਾ ਸੀ, ਮਾਰਿਆ ਸੀ। ਅਤੇ ਉਸ ਦੀ ਜਿਹੜੀ ਮਦਰ ਆ ਡਾਇਨ ਫੋਲੇ, ਉਹਨੇ ਕਿਹਾ ਵੀ ਜਦੋਂ ਮੈਨੂੰ ਇਹ ਖਬਰ ਮਿਲੀ ਆ ਵੀ ਇੱਕ ਤਰ੍ਹਾਂ ਨਾਲ ਵੈਲਕਮ ਸਰਪ੍ਰਾਈਜ਼ ਸੀ। ਸੋ ਉਹ ਕਹਿੰਦੀ ਵੀ ਮੈਂ ਆਸ ਕਰਦੀ ਹਾਂ ਵੀ ਇਹਦੀ ਮੌਤ ਤੋਂ ਬਾਅਦ ਜਿਹੜੇ ਆਈਸਿਸ ਵਾਲੇ ਆ ਉਹ ਹੁਣ ਕਿਸੇ ਤਰ੍ਹਾਂ ਇਕੱਠੇ ਨਹੀਂ ਹੋ ਸਕਣਗੇ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਆਪਾਂ ਕੈਲੀਫੋਰਨੀਆ ਦੇ ਵਿੱਚ ਆਈਏ, ਤਾਂ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਪੂਰਾ ਹਾਹਾਕਾਰ ਜਿਹੜੀ ਉਹ ਮਚੀ ਹੋਈ ਹੈ, ਖਾਸ ਕਰਕੇ ਨਦਰਨ ਕੈਲੀਫੋਰਨੀਆ ਦੇ ਇਲਾਕਿਆਂ ਦੇ ਵਿੱਚ। ਸਨੋਮਾ ਦੇ ਵਿੱਚ ਇਸ ਸਾਲ ਫਿਰ ਭਿਆਨਕ ਅੱਗ ਜਿਹੜੀ ਆ ਉਹ ਲੱਗੀ ਹੋਈ ਹੈ। ਜਿਹੜੀ ਕਨਕੇਡ ਫਾਇਰ ਆ ਉਹ ਇਸ ਮੌਕੇ 60,000 ਏਕੜ ਤੋਂ ਅੱਗੇ ਜਿਹੜੀ ਉਹ ਲੰਘ ਚੁੱਕੀ ਹੋਈ ਆ, ਜਿਸ ਕਰਕੇ ਇਸ ਵੀਕਐਂਡ ਦੇ ਉੱਤੇ ਹਰਜੋਤ ਸਿੰਘ ਜੀ ਕੱਲ੍ਹ ਬਹੁਤ ਹੀ ਤੇਜ਼ ਹਵਾਵਾਂ ਇਹਨਾਂ ਇਲਾਕਿਆਂ ਦੇ ਵਿੱਚ ਬੇ ਏਰੀਏ ਤੋਂ ਲੈ ਕੇ ਤੇ ਨਦਰਨ ਕੈਲੀਫੋਰਨੀਆ ਤੱਕ ਆਈਆਂ। ਕਹਿੰਦੇ ਜਿਹੜੀਆਂ ਪਹਾੜੀਆਂ ਦੀਆਂ ਚੋਟੀਆਂ ਦੇ ਉੱਤੇ 100 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਬਹੁਤ ਤੇਜ਼ ਹਵਾਵਾਂ ਜਿਹੜੀਆਂ ਸੀਗੀਆਂ, ਅਤੇ ਜਿਸ ਕਰਕੇ ਅੱਗ ਬੇਕਾਬੂ ਲਗਾਤਾਰ ਹੁੰਦੀ ਗਈ। ਇਹ ਹਵਾਵਾਂ ਚੱਲਣ ਤੋਂ ਪਹਿਲਾਂ ਅੱਗ ਨੂੰ 10% ਕਾਬੂ ਦੇ ਵਿੱਚ ਦੱਸਿਆ ਗਿਆ ਸੀਗਾ, ਪਰ ਕੱਲ੍ਹ ਦੀ ਤੇਜ਼ ਹਵਾਵਾਂ ਤੋਂ ਬਾਅਦ ਦੇ ਵਿੱਚ ਉਹ ਆਂਕੜਾ ਘੱਟ ਕੇ 5% ਦੇ ਉੱਤੇ ਮਹਿਜ ਕੰਟੇਨਮੈਂਟ ਦੇ ਉੱਤੇ ਉਹ
ਰਹਿ ਚੁੱਕਾ ਹੈ। ਇਸ ਕਰਕੇ ਨਦਰਨ ਕੈਲੀਫੋਰਨੀਆ ਜਿਹੜੀ ਵਾਈਨ ਕਾਊਂਟੀ ਕੰਟਰੀ ਵੀ ਜਿਸ ਨੂੰ ਕਹਿ ਦਿੱਤਾ ਜਾਂਦਾ ਆ, ਸਨੋਮਾ ਦੀ ਜਿਹੜੀ ਕਾਊਂਟੀ ਆ, ਉਸ ਦੇ ਹੋਰ ਕਈ ਇਰਦ ਗਿਰਦ ਦੇ ਇਲਾਕਿਆਂ ਦੇ ਵਿੱਚ 2 ਲੱਖ ਤੋਂ ਵੱਧ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਆ। ਹੁਣ ਤੱਕ ਇਸ ਅੱਗ ਨੇ, ਹਰਜੋਤ ਸਿੰਘ ਜੀ, ਤਕਰੀਬਨ 100 ਘਰ ਜਿਹੜੇ ਆ, 100 ਬਿਲਡਿੰਗ ਜਿਹੜੀਆਂ ਉਹ ਨਸ਼ਟ ਕਰ ਚੁੱਕੀ ਆ, ਅਤੇ ਕਈ 100 ਹੋਰ ਬਿਲਡਿੰਗ ਜਿਹੜੀਆਂ ਆ ਉਹ ਖਤਰੇ ਦੇ ਉੱਤੇ ਬਣੀਆਂ ਹੋਈਆਂ ਆ। ਲੋਕਾਂ ਦੇ ਵਿੱਚ ਪੂਰੀ ਤਰ੍ਹਾਂ ਜਿਹੜੀ ਉਹ ਭੱਜਦੜ ਜਿਹੜੀ ਉਹ ਮਚੀ ਹੋਈ ਸੀ। ਇਸੀ ਅੱਗ ਦੇ ਚਲਦਿਆਂ ਇੱਕ ਹੋਰ ਵਲੇਹੋ ਦੇ ਵਿੱਚ ਕੱਲ੍ਹ ਜਿਹੜੀ ਅਚਨਚੇਤੇ ਜਿਹੜੀ ਉਹ ਅੱਗ ਲੱਗੀ, ਜਿਸ ਕਰਕੇ ਉੱਥੇ ਬੁਰੀ ਤਰ੍ਹਾਂ ਹਫੜਾ ਦਫੜੀ ਜਿਹੜੀ ਉਹ ਮਚ ਗਈ। ਕਾਰਨਿਕਸ ਬ੍ਰਿਜ ਦੇ ਨਜ਼ਦੀਕ ਜਿਹੜੀ ਇਹ ਅੱਗ ਲੱਗੀ, ਜਿਸ ਦੇ ਕਰਕੇ ਬਾਅਦ ਦੇ ਵਿੱਚ ਬ੍ਰਿਜ ਵੀ ਜਿਹੜਾ ਉਹ ਬੰਦ ਰਿਹਾ। ਲੋਕਾਂ ਨੂੰ ਆਉਣ ਜਾਣ ਦੇ ਵਿੱਚ ਬਹੁਤ ਜ਼ਿਆਦਾ ਤਕਲੀਫ ਹਾਈਵੇ 80 ਦੇ ਉੱਤੇ ਜਿਹੜੀ ਰਹੀ। 101 ਵੀ ਕਈ ਥਾਵਾਂ ਦੇ ਉੱਤੇ ਜਿਹੜਾ ਸਨੋਮਾ ਕਾਊਂਟੀ ਵਾਲੇ ਪਾਸੇ ਜਿਹੜਾ ਉਹ ਬੰਦ ਰਿਹਾ। ਸੋ ਕਾਫੀ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਨੁਕਸਾਨ ਦੇ ਵਿੱਚੋਂ ਅਤੇ ਇਸ ਅੱਗ ਦੇ ਵਿੱਚੋਂ ਜਿਹੜਾ ਜਿਹੜਾ ਕੈਲੀਫੋਰਨੀਆ ਆ ਖਾਸ ਕਰਕੇ ਉਹ ਜੂਝ ਰਿਹਾ ਆ। ਉੱਧਰ ਇਹ ਨਦਰਨ ਕੈਲੀਫੋਰਨੀਆ ਦੇ ਨਾਲ ਨਾਲ ਜਿਹੜਾ ਦੱਖਣ ਵਾਲੇ ਪਾਸੇ ਸਦਰਨ ਕੈਲੀਫੋਰਨੀਆ ਦੇ ਵਿੱਚ ਵੀ LA ਦੇ ਸਾਈਡ ਦੇ ਉੱਤੇ ਜਿਹੜੀਆਂ ਅੱਗਾਂ ਆ ਉਹ ਲੱਗੀਆਂ ਹੋਈਆਂ ਆ। ਇੱਕ ਹੋਰ ਨਵੀਂ ਅੱਗ ਕਹਿੰਦੇ ਹਰਜੋਤ ਸਿੰਘ ਜੀ LA ਦੇ ਇਲਾਕੇ ਦੇ ਵਿੱਚ, ਜਿਹਨੂੰ ਉੱਥੇ ਦਾ ਪੌਸ਼ ਇਲਾਕਾ, ਕਾਫੀ ਮਹਿੰਗਾ ਇਲਾਕਾ ਜਿਹੜਾ ਦੱਸਿਆ ਜਾਂਦਾ ਆ, ਉਸ ਪਾਸੇ ਅੱਗ ਜਿਹੜੀ ਉਹ ਲੱਗ ਗਈ ਆ, ਨਵੀਂ ਅੱਗ ਜਿਹੜੀ ਉਹ ਲੱਗ ਗਈ ਆ। ਅਤੇ ਹਾਲਾਤ ਜਿਹੜੇ ਆ ਉਹ ਲਗਾਤਾਰ ਨਾਜ਼ੁਕ ਬਣਦੇ ਜਾ ਰਹੇ ਨੇ। ਜੀ ਬਿਲਕੁਲ, ਜਿਹੜੀ ਕਿਨਕੇਡ ਫਾਇਰ ਹੈਗੀ ਆ ਉਹ 66,000 ਏਕੜ ਦੇ ਵਿੱਚ ਅੱਗ ਲੱਗੀ ਹੋਈ ਹੈਗੀ ਆ। ਕਹਿੰਦੇ ਸਨੋਮਾ ਕਾਊਂਟੀ 'ਚ ਸਭ ਤੋਂ ਵੱਡੀ ਜਿਹੜੀ ਇਵੈਕੂਏਸ਼ਨ ਹੋਈ ਹੈਗੀ ਆ ਇਸ ਹਿਸਟਰੀ ਦੇ ਵਿੱਚ ਜੇ ਦੇਖਿਆ ਜਾਵੇ। ਬਹੁਤ ਸਾਰੀਆਂ ਜਿਹੜੀਆਂ ਫਾਇਰ ਡਿਪਾਰਟਮੈਂਟਸ ਆ ਉਹ ਆਲੇ ਦੁਆਲੇ ਦੇ ਸ਼ਹਿਰਾਂ ਤੋਂ ਉੱਥੇ ਪਹੁੰਚੀਆਂ ਹੋਈਆਂ ਆ। 1,80,000 ਲੋਕਾਂ ਨੂੰ ਅਤੇ ਜਿਹੜੇ ਬਿਜ਼ਨਸਿਸ ਆ ਉਹਨਾਂ ਨੂੰ ਸਨੋਮਾ ਕਾਊਂਟੀ ਦੀ ਜਿਹੜੀ ਸ਼ੈਰਿਫ ਡਿਪਾਰਟਮੈਂਟ ਆ ਉਹਨਾਂ ਵੱਲੋਂ ਮਾਸ ਇਵੈਕੂਏਸ਼ਨ ਕੀਤੀ ਗਈ ਆ। ਅਤੇ ਇਸ ਵੀਕ ਫਿਰ ਜਿਹੜੀ PG&E ਵੱਲੋਂ ਕੱਟ ਕੀਤਾ ਜਾ ਸਕਦਾ ਹੈ। ਪਹਿਲਾਂ ਵੀ ਬਹੁਤ ਜਗ੍ਹਾ ਜਿਹੜੇ ਆ ਇਹ ਕੱਟ ਕੀਤੇ ਗਏ ਹੈਗੇ ਆ। ਅਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ LA ਏਰੀਏ ਦੇ ਵਿੱਚ ਵੀ ਜਿਹੜਾ ਕਾਫੀ ਮਹਿੰਗਾ ਏਰੀਆ ਆ, ਉੱਥੇ ਅੱਗਾਂ ਕਰਕੇ ਇਵੈਕੂਏਸ਼ਨ ਹੋਈ ਆ। ਜੇਮਸ ਲੀਬਰੌਨ ਜਿਹੜਾ ਹੈਗਾ ਉਹਨੂੰ ਵੀ ਇਵੈਕੂਏਟ ਉੱਥੋਂ ਕਰਨਾ ਪਿਆ ਹੈਗਾ ਆ। ਜੀ ਬਿਲਕੁਲ। ਇਸ ਜਿਹੜੇ ਹਰਜੋਤ ਸਿੰਘ ਜੀ ਹਾਲਾਤ ਦੇ ਚੱਲਦੇ PG&E ਦੇ ਦੁਆਰਾ ਵੀ ਕਈ ਥਾਵਾਂ ਦੇ ਉੱਤੇ ਜਿਹੜੀ ਬਿਜਲੀ ਆ ਉਹ ਬੰਦ ਰੱਖੀ ਗਈ। ਕਈ ਥਾਵਾਂ ਦੇ ਉੱਤੇ ਅੱਜ ਵੀ ਜਿਹੜੀ ਬਿਜਲੀ ਉਹ ਗਈ ਹੋਈ ਹੋ ਸਕਦੀ ਆ, ਅਤੇ ਜਾਂ ਜਿਹੜੀ ਉਹ ਜਾ ਸਕਦੀ ਆ। ਕਈ ਥਾਵਾਂ ਦੇ ਉੱਤੇ ਬਿਜਲੀ ਦੀਆਂ ਤਾਰਾਂ ਟੁੱਟ ਕੇ ਜਿਹੜੀਆਂ ਆ ਉੱਥੇ ਵੀ ਕਿਤੇ ਕਿਤੇ ਸਪੌਟ ਫਾਇਰਸ ਜਿਸ ਨੂੰ ਆਖਿਆ ਜਾਂਦਾ ਆ ਉਹ ਲੱਗੀਆਂ। ਸਭ ਤੋਂ ਜਿਹੜਾ ਹਰਜੋਤ ਸਿੰਘ ਜੀ ਭਿਆਨਕ ਮੰਜ਼ਰ ਇਹ ਹੁੰਦਾ ਆ ਜਦੋਂ ਇੱਦਾਂ ਅੱਗ ਲੱਗੀ ਹੁੰਦੀ ਹੈ, ਅਤੇ ਜਦੋਂ ਤੇਜ਼ ਹਵਾਵਾਂ ਇਹਨਾਂ ਦੋਨਾਂ ਦਾ ਜਦੋਂ ਸੁਮੇਲ ਹੁੰਦਾ ਆ, ਉਹ ਭਾਂਬੜ ਹੀ ਫਿਰ ਮੱਚਦੇ ਆ। ਅਤੇ ਭਾਂਬੜ ਮੱਚਦੇ ਜਿਹੜਾ ਕਹਿ ਲਓ ਵੀ ਟਾਹਣੀ ਟੂਣੀ ਨੂੰ ਕਿਤੇ ਅੱਗ ਲੱਗੀ, ਹਵਾ ਦੇ ਨਾਲ ਉੱਡ ਕੇ ਉਹ ਇੱਧਰ ਉੱਧਰ ਜਿਹੜੀ ਉਹ ਚਲੇ ਜਾਂਦੀ ਹੈ, ਅਤੇ ਹੋਰ ਕਿਸੇ ਸੁੱਕੇ ਇਲਾਕੇ ਜਿੱਥੇ ਇੱਦਾਂ ਹੀ ਕਹਿ ਲਓ ਵੀ ਇਹ ਜਿਹੜਾ ਘਾਹ ਹੈ ਉਹ ਇਸ ਟਾਈਮ ਬਰੂਦ ਦੇ ਵਾਂਗੂ ਹੁੰਦਾ ਆ, ਵੀ ਉਹ ਫਿਰ ਉੱਥੇ ਅੱਗ ਜਿਹੜੀ ਉਹ ਸ਼ੁਰੂ ਹੋ ਜਾਂਦੀ ਆ। ਫਾਇਰ ਫਾਈਟਰ ਦਿਨ ਰਾਤ ਲੱਗ ਕੇ ਜਿਹੜੇ ਇਸ ਅੱਗ ਦੇ ਨਾਲ ਜਿਹੜੇ ਉਹ ਲੜ ਰਹੇ ਨੇ, ਅਤੇ ਬਹੁਤ ਜ਼ਿਆਦਾ ਜਿਹੜੀ ਇਸ ਟਾਈਮ ਜਿਹੜੀ ਪ੍ਰੋਬਲਮ ਆ ਉਸ ਦੇ ਵਿੱਚੋਂ ਹੈਗਾ ਆ। ਸ਼ਾਇਦ ਹੀ ਕੋਈ ਹਰਜੋਤ ਸਿੰਘ ਜੀ ਕੋਈ ਸਾਲ ਇੱਦਾਂ ਦਾ ਲੰਘਦਾ ਹੋਊਗਾ ਜਿੱਥੇ ਜਿਹੜੇ ਫਾਇਰ ਫਾਈਟਰਸ ਆ ਉਹਨਾਂ ਨੂੰ ਇੱਦਾਂ ਜਿਹੜੀ ਮੁਸ਼ੱਕਤ ਆ ਉਹ ਨਹੀਂ ਕਰਨੀ ਪੈਂਦੀ। ਅਤੇ ਹਰ ਵਾਰੀ ਇੱਦਾਂ ਕਹਿਣ ਦੇ ਬਾਵਜੂਦ ਵੀ ਜਿਹੜੀਆਂ ਅੱਗਾਂ ਆ ਲਗਾਤਾਰ ਉਹ ਲੱਗਦੀਆਂ ਹੀ ਜਿਹੜੀਆਂ ਜਾ ਰਹੀਆਂ ਆ। ਸੋ PG&E ਨੇ ਇਸ ਗੱਲੋਂ ਜਿਹੜਾ ਉਹ ਸਬਕ ਤਾਂ ਹੁਣ ਜਿਹੜਾ ਲਿਆ ਹੈ, ਆਪਣੇ ਵੱਲੋਂ ਬਿਜਲੀ ਜਿਹੜੀ ਉਹ ਬੰਦ ਰੱਖ ਰਹੇ ਆ। ਅਤੇ ਕਈ ਥਾਵਾਂ ਦੇ ਉੱਤੇ ਜਿੱਥੇ ਅੱਗ ਦਾ ਜਿਹੜਾ ਖਤਰਾ ਜ਼ਿਆਦਾ ਹੁੰਦਾ ਆ, ਅਤੇ ਕਈ ਥਾਵਾਂ ਦੇ ਉੱਤੇ ਜਦੋਂ ਰਹਿ ਵੀ ਜਾਂਦੀ ਹੈ ਚਲੋ ਬਿਜਲੀ, ਪਰ ਫਿਰ ਵੀ ਉਹ ਇਸ ਗੱਲੋਂ ਜਿਹੜਾ ਉਹ ਸਬਕ ਲੈ ਰਹੇ ਆ। ਅਤੇ ਜਿਹੜੇ ਗੈਵਨ ਨਿਊਸਮ ਆ ਉਹਨਾਂ ਨੇ ਕੱਲ੍ਹ ਜਿਹੜਾ ਦੱਸਿਆ ਵੀ ਉਹਨਾਂ ਨੇ ਰਾਸ਼ਟਰਪਤੀ ਦੇ ਟਰੰਪ ਦੇ ਨਾਲ ਗੱਲਬਾਤ ਕੀਤੀ ਆ। ਉਹਨਾਂ ਨੇ ਕਿਹਾ ਵੀ ਫੀਮਾ ਵਾਲੇ ਅਤੇ ਉਹਨਾਂ ਦੇ ਫੈਡਰਲ ਤੌਰ ਦੇ ਉੱਤੇ ਉਹਨਾਂ ਨੂੰ ਪੂਰਾ ਜਿਹੜਾ ਸਮਰਥਨ ਆ ਉਹ ਮਿਲ ਰਿਹਾ ਆ ਇਹਨਾਂ ਅੱਗਾਂ ਦੇ ਨਾਲ ਜਿਹੜਾ ਉਹ ਲੜਨ ਦੇ ਲਈ। ਅਤੇ ਕਹਿੰਦੇ ਵੀ ਪੋਲੀਟੀਕਲ ਡਿਫਰੈਂਸਿਸ ਅਸਾਈਡ, ਪਰ ਇਸ ਮੌਕੇ ਲੋਕਾਂ ਦੀ ਜਿਹੜੀ ਉਹ ਜਾਨ ਆ ਉਹ ਵਿਪਤਾ ਦੇ ਵਿੱਚ ਹੈ, ਇਸ ਲਈ ਸਾਰੇ ਜਣੇ ਮਿਲ ਜੁਲ ਕੇ ਉੱਥੇ ਇਕੱਠੇ ਹੋ ਕੇ ਜਿਹੜੇ ਉਹ ਕੰਮ ਕਰ ਰਹੇ ਆ। ਸੋ ਹੋਪਫੁਲੀ ਇਸ ਅੱਗ ਦੇ ਉੱਤੇ ਜਲਦੀ ਜਿਹੜਾ ਕਾਬੂ ਪਾਇਆ ਜਾ ਸਕੇ। ਹਵਾਵਾਂ ਜੇ ਰੁਕਦੀਆਂ ਨੇ ਤਾਂ ਉਹਦੇ ਨਾਲ ਫਾਇਰ ਫਾਈਟਰਸ ਨੂੰ ਥੋੜ੍ਹਾ ਸੌਖ ਜਿਹੜੀ ਉਹ ਮਿਲਦੀ ਆ, ਪਰ ਉਸ ਦੇ ਕਰਕੇ ਕਾਫੀ ਜ਼ਿਆਦਾ ਪ੍ਰੋਬਲਮ ਹੈਗੀ ਆ। ਇੱਕ ਜਿਹੜੀ ਹਰਜੋਤ ਸਿੰਘ ਜੀ 1870 ਦੇ ਵਿੱਚ ਤਕਰੀਬਨ ਜਿਹੜੀ ਬਣੀ ਹੋਈ ਵਾਈਨਰੀ ਜਿਹੜੀ ਸੀਗੀ ਉਹ ਵੀ ਕਹਿੰਦੇ ਪੂਰੀ ਤਰ੍ਹਾਂ ਸੜ ਕੇ ਜਿਹੜੀ ਉਹ ਤਬਾਹ ਹੋ ਗਈ ਆ। ਇਹ 101 ਦੇ ਵਿੱਚ ਸਨੋਮਾ ਕਾਊਂਟੀ ਦੇ ਵਿੱਚ ਕਾਫੀ ਇੱਕ ਪੁਰਾਣੀ ਵਾਈਨਰੀ ਆ ਉਹ ਪੂਰੀ ਤਰ੍ਹਾਂ ਨਸ਼ਟ ਹੋ ਗਈ। ਇੱਕ ਹੋਰ ਵਾਈਨਰੀ ਜਿਹੜੀ ਉੱਥੇ 2 ਵਾਈਨਰੀਜ਼ ਕਹਿੰਦੇ ਆ ਟੋਟਲੀ ਜਿਹੜੀਆਂ ਉਹ ਤਬਾਹ ਹੋ ਚੁੱਕੀਆਂ ਹੋਈਆਂ ਨੇ। 2 ਲੱਖ ਤੋਂ ਵੱਧ ਜਿਹੜੇ ਲੋਕ ਆ ਇਸ ਟਾਈਮ ਘਰੋਂ ਬੇਘਰ ਜਿਹੜੇ ਇੱਕ ਹਿਸਾਬ ਦੇ ਨਾਲ
ਹੋ ਚੁੱਕੇ ਹੋਏ ਨੇ, ਉਹਨਾਂ ਨੂੰ ਇਵੈਕੂਏਟ ਕਰਨ ਦੇ ਲਈ ਜਿਹੜਾ ਆਖਿਆ ਗਿਆ ਆ। ਇਹਦੇ ਵਿੱਚ ਆਪਾਂ ਜਿਹੜੇ ਹਰਜੋਤ ਸਿੰਘ ਜੀ ਅਕਸਰ ਆਪਣੇ ਸਰੋਤਿਆਂ ਨੂੰ ਦੱਸਦੇ ਰਹਿੰਦੇ ਆ ਵੀ ਆਪਾਂ ਨੂੰ ਕਿਸੇ ਵੀ ਕੁਦਰਤੀ ਆਫਤ ਦੇ ਲਈ ਤਿਆਰ ਰਹਿਣਾ ਚਾਹੀਦਾ ਆ। ਆਈ ਥਿੰਕ ਜਿਸ ਹਿਸਾਬ ਦੇ ਨਾਲ ਕੈਲੀਫੋਰਨੀਆ ਦੇ ਵਿੱਚ ਲਗਾਤਾਰ ਅੱਗਾਂ ਦਾ ਮਾਹੌਲ ਬਣ ਰਿਹਾ ਆ, ਇਹ ਸਮਾਰਟ ਆਈਡੀਆ ਹੋਊਗਾ ਲੋਕੀ ਜਿਹੜੇ ਫਾਇਰ ਪ੍ਰੂਫ ਸੇਫ ਆ ਉਹ ਰੱਖਣ ਘਰਾਂ ਦੇ ਵਿੱਚ। ਐਟਲੀਸਟ ਤੁਹਾਡੇ ਜਿਹੜੇ ਇੰਪੋਰਟੈਂਟ ਡਾਕੂਮੈਂਟ ਆ, ਪਾਸਪੋਰਟ ਆ, ਕੋਈ ਤੁਹਾਡੇ ਵਿਜ਼ਿਟ ਕਰ ਰਿਹਾ ਹੁੰਦਾ ਉਹਨਾਂ ਦੇ ਪਾਸਪੋਰਟ ਆ, ਹੋਰ ਚੀਜ਼ਾਂ ਜਿਹੜੀਆਂ ਅਹਿਮ ਚੀਜ਼ਾਂ ਆ ਉਹਦੇ ਵਿੱਚ ਪਈਆਂ ਹੋਣ, ਤਾਂ ਜੋ ਵੇਲੇ ਇੱਕ ਵੇਲੇ ਜੇ ਰੱਬ ਨਾ ਕਰੇ ਕੋਈ ਅਜਿਹੀ ਆਫਤ ਆਉਂਦੀ ਆ ਅਤੇ ਤੁਹਾਡਾ ਜਿਹੜਾ ਅਹਿਮ ਚੀਜ਼ਾਂ ਆ ਉਹਨਾਂ ਦਾ ਜਿਹੜਾ ਉਹ ਬਚਾਅ ਹੋ ਸਕੇ। ਇਹ ਆਈ ਥਿੰਕ ਸਾਰੇ ਨੂੰ ਇਸ ਦੇ ਪ੍ਰਤੀ ਜਿਹੜਾ ਉਹ ਜ਼ਰੂਰ ਸੋਚਣਾ ਚਾਹੀਦਾ ਆ। ਹੁਣ ਤਾਂ ਵੈਸੇ ਡਰਾਊਟ ਦਾ ਸੀਜ਼ਨ ਤਾਂ ਨਹੀਂ ਸੀਗਾ, ਸੋ ਆਪਣੇ ਆਲੇ ਦੁਆਲੇ ਜਿਹੜਾ ਲਾਨ ਹੈਗਾ ਉਸ ਨੂੰ ਪਾਣੀ ਪੂਣੀ ਲਾ ਕੇ ਰੱਖੋ, ਗਿੱਲਾ ਰਹੂਗਾ, ਜ਼ਿਆਦਾ ਸੁੱਕਾ ਨਹੀਂ ਹੋਊਗਾ ਅਤੇ ਤੁਹਾਡੇ ਘਰਾਂ ਵਿੱਚ ਜਿਹੜੀ ਅੱਗ ਆਉਣ ਤੋਂ ਜਿਹੜਾ ਉਸ ਦਾ ਜਿਹੜਾ ਉਹ ਬਚਾਅ ਰਹਿੰਦਾ ਆ। ਬਾਕੀ ਕਈ ਜਿਹੜੀ ਮੁਲਚ ਆਪਾਂ ਪਾਈ ਹੁੰਦੀ ਘਰ ਦੇ ਬਿਲਕੁਲ ਨਾਲ ਕਿਆਰੀਆਂ ਦੇ ਵਿੱਚ, ਉਹ ਬਿਲਕੁਲ ਸੁੱਕੀ ਲੱਕੜ ਹੁੰਦੀ ਆ, ਉਹਦੀ ਥਾਂ ਦੇ ਉੱਤੇ ਰੋੜੇ ਰੂੜੇ ਜਾਂ ਮਿੱਟੀ ਜਾਂ ਕੁਛ ਅਜਿਹੀ ਚੀਜ਼ ਜਿਹੜੀ ਆ ਉਹ ਪਾਉਣ ਬਾਰੇ ਜਿਹੜਾ ਆਪਾਂ ਨੂੰ ਚੀਜ਼ਾਂ ਨੂੰ ਜਿਹੜਾ ਉਹ ਸੋਚਣਾ ਚਾਹੀਦਾ। ਸੋ ਜਿੰਨਾ ਖੁਦ ਆਪਾਂ ਬਚਾਅ ਕਰ ਸਕਦੇ ਹਾਂ ਬਚਾਅ ਹੋਣਾ ਚਾਹੀਦਾ। ਕੱਲ੍ਹ ਹਰਜੋਤ ਸਿੰਘ ਜੀ ਤਸਵੀਰਾਂ ਦੇਖਣ ਵਾਲੀਆਂ ਸੀ, ਵੀਡੀਓਜ਼ ਜਿਹੜੀਆਂ ਲਗਾਤਾਰ ਆ ਰਹੀਆਂ ਸੀ, TV ਚੈਨਲ ਜਿਹੜੇ ਦਿਖਾ ਰਹੇ ਸੀ, ਫਾਇਰ ਫਾਈਟਰ ਤਾਂ ਜਿਹੜੇ ਪਾਣੀ ਦੀਆਂ ਹੋਜ਼ਾਂ ਲੈ ਕੇ ਲੱਗੇ ਹੀ ਹੋਏ ਸੀ, ਪਾਣੀ ਦੇ ਨਾਲ ਲੜਾਈ ਲੜਨ ਜਿਹੜੇ ਆ ਅੱਗ ਦੇ ਨਾਲ। ਲੋਕ ਆਪੋ ਆਪਣੇ ਘਰਾਂ ਦੇ ਵਿੱਚ ਪਾਣੀ ਦੀਆਂ ਗਾਰਡਨ ਹੋਜ਼ਾਂ ਦੇ ਨਾਲ ਆਲੇ ਦੁਆਲੇ, ਕੋਈ ਘਰ ਦੇ ਉੱਤੇ ਪਾਣੀ ਪਾ ਰਿਹਾ ਸੀ, ਕੋਈ ਬਾਰ ਪਾ ਰਿਹਾ ਸੀ, ਕਿਤੇ ਮਾੜਾ ਮੋਟਾ ਇੱਦਾਂ ਜਿਹੜਾ ਆ ਚੌਂ ਛਪੇਰੇ ਜਿਹੜਾ ਆ ਕੰਮ ਆ ਉਹ ਕਾਫੀ ਬੇਹਾਲ ਹੋਇਆ ਪਿਆ ਸੀਗਾ। ਸੋ ਬਿਲਕੁਲ ਜਿਹੜੀ ਲੇਟੈਸਟ ਜੇ ਅੱਗ ਦੀ ਗੱਲ ਕਰਦੇ ਜਾਈਏ, ਜਿਹੜੀ ਗੈਟੀ ਫਾਇਰ ਹੈਗੀ ਆ, ਜਿਹੜਾ ਗੈਟੀ ਸੈਂਟਰ ਜੀ, ਉਹ ਅੱਜ ਸਵੇਰੇ ਜਾਣੀ ਕਿ ਸੋਮਵਾਰ ਨੂੰ ਸਵੇਰੇ 7 ਵਜੇ ਦੇ ਕਰੀਬ ਸ਼ੁਰੂ ਹੋਈ। ਪਹਿਲਾਂ ਕਹਿੰਦੇ 3-4 ਏਕੜ ਵਿੱਚ ਸੀ, ਸੋ ਵੱਧ ਕੇ 40 ਏਕੜ ਹੋ ਗਈ ਅਤੇ 7 ਵਜੇ ਦੇ ਕਰੀਬ ਉਹ 500 ਏਕੜ 'ਚ ਫੈਲ ਗਈ ਸੀ। ਬਹੁਤ ਹੀ ਜਿਹੜੀ ਤੇਜ਼ੀ ਨਾਲ ਉਹ ਅੱਗ ਫੈਲ ਰਹੀ ਆ, ਅਤੇ ਜਿਹਦੇ ਨਾਲ ਕਹਿੰਦੇ 10,000 ਦੇ ਕਰੀਬ ਸਟਰਕਚਰਸ ਜਿਹੜੀਆਂ ਆ, ਜਿੱਦਾਂ ਘਰ ਹੋ ਗਿਆ ਜਾਂ ਹੋਰ ਬਿਲਡਿੰਗਾਂ, ਉਹ ਇਹਦੀ ਭੇਂਟ ਚੜ੍ਹ ਸਕਦੀਆਂ ਹੈਗੀਆਂ, ਅੱਗ ਦੀ ਭੇਂਟ। ਅਤੇ ਉਹਦੇ ਕਰਕੇ ਜਿਹੜਾ ਹਾਈਵੇ 405 ਆ, ਉਹ ਜਿਹੜਾ ਆ ਸੁਲੀਵਾਨ ਫਾਇਰ ਰੋਡ, ਉੱਥੇ ਬੰਦ ਵੀ ਕੀਤਾ ਗਿਆ ਸੀ। ਸੋ ਖਾਸ ਕਰਕੇ ਜੇ ਟਰੱਕਾਂ ਵਾਲੇ ਉੱਧਰ ਨੂੰ ਜਾ ਰਹੇ ਐਲੀ ਸਾਈਡ ਨੂੰ, ਪਲੀਜ਼ ਮੇਕ ਸ਼ੋਰ ਕਰ ਲਓ, ਕਿਉਂਕਿ ਨਹੀਂ ਤਾਂ ਫਿਰ ਤੁਸੀਂ ਟਰੈਫਿਕ ਦੇ ਵਿੱਚ ਵੀ ਬਹੁਤ ਫਸੂਗੇ। ਇੱਕ ਬੇਨਤੀ ਜ਼ਰੂਰ ਰਾਜਕਨਵੀਰ ਸਿੰਘ ਜੀ, ਆਪਾਂ ਹਮੇਸ਼ਾ ਕਰਦੇ ਹੁੰਦੇ ਹਾਂ। ਕੱਲ੍ਹ ਦੇਖੋ ਦੀਵਾਲੀ ਲੰਘ ਕੇ ਗਈ ਆ, ਆਪਾਂ ਪਤਾ ਨਹੀਂ ਕਿੰਨੀ ਕੁ ਮਠਿਆਈਆਂ ਛਕੀਆਂ ਗੁਰਦੁਆਰਿਆਂ 'ਚ ਸਾਰੇ ਪਾਸੇ। ਜਿਹੜੇ ਫਾਇਰ ਫਾਈਟਰ ਦੀ ਜੋਬ ਆ, ਬੜੀ ਬਹਾਦਰੀ ਵਾਲੀ ਜੋਬ ਹੈਗੀ ਆ। ਆਪਣੇ ਜਿਹੜੇ ਤੁਹਾਡੇ ਘਰਾਂ ਵਾਲੇ ਏਰੀਏ 'ਚ ਫਾਇਰ ਡਿਪਾਰਟਮੈਂਟ, ਹਰ 2-4 ਬਲਾਕ ਦੇ ਉੱਤੇ ਇੱਕ ਫਾਇਰ ਡਿਪਾਰਟਮੈਂਟ ਹੁੰਦਾ ਜ਼ਰੂਰ ਪਲੀਜ਼, ਕਿਉਂਕਿ ਜੇ ਅਸੀਂ ਇੰਨਾ ਕੁਛ ਗੁਰੂ ਘਰਾਂ 'ਚ ਵੀ ਜਿਹੜੀ ਡੋਨੇਸ਼ਨ ਦੇ ਸਕਦੇ ਹਾਂ, ਜਿੱਥੇ ਆਪਾਂ ਰਹਿੰਦੇ ਹਾਂ, ਜਿਹੜੇ ਫਾਇਰ ਫਾਈਟਰ ਤੁਹਾਡੇ ਲਈ ਲੜ ਰਹੇ ਹੈਗੇ ਆ, ਉਹਨਾਂ ਨੂੰ ਸਿਰਫ ਥੈਂਕ ਯੂ ਨੋਟ ਉੱਥੇ ਥੋੜ੍ਹੀ ਡੋਨਟ ਲੈ ਜਾਓ, ਅਤੇ ਨਾਲ ਥੋੜ੍ਹੇ 4-5 ਕੌਫੀ ਦੇ ਕੱਪ ਲੈ ਜਾਓ, ਅਤੇ ਉਹ ਬੜੇ ਐਪਰੀਸ਼ੀਏਟ ਕਰੂਗੇ। ਪਲੀਜ਼ ਇੱਕ ਵਾਰੀ ਫੇਰ ਆਪਾਂ ਬੇਨਤੀ ਕਰਦੇ ਹਾਂ, ਆਪਣੇ ਏਰੀਏ 'ਚ ਜਾ ਕੇ, ਕੱਲਾ ਕੈਲੀਫੋਰਨੀਆ ਨਹੀਂ, ਹੋਰ ਵੀ ਕਿਸੇ ਸਟੇਟ 'ਚ ਹੋਣ, ਬਹੁਤ ਦੂਰੋਂ ਜਿਹੜੇ ਫਾਇਰ ਫਾਈਟਰਸ ਆ ਉਹ ਅੱਗਾਂ ਨਾਲ ਲੜਨ ਆਏ ਹੈਗੇ ਆ ਇੱਥੇ ਕੈਲੀਫੋਰਨੀਆ ਦੇ ਵਿੱਚ। ਉਹਨਾਂ ਦਾ ਜਾ ਕੇ ਥੈਂਕ ਯੂ ਕਰੋ, ਅਤੇ ਉਹ ਐਪਰੀਸ਼ੀਏਟ ਵੀ ਕਰਨਗੇ। ਅਤੇ ਇਹਦੇ ਨਾਲ ਇਹ ਆ ਵੀ ਇਹ ਵੀ ਨਾਲੇ ਲੱਗਦਾ ਹੈ ਵੀ ਹਾਂ ਅਸੀਂ ਇਸੇ ਮੁਲਕ ਦੇ ਵਸਿੰਦੇ ਹੈਗੇ ਹਾਂ, ਅਤੇ ਤੁਸੀਂ ਵੀ ਸਾਡੇ ਜਿਹੜੇ ਭੈਣ ਭਾਈ ਹੈਗੇ ਆ। ਜੀ ਬਿਲਕੁਲ, ਇੱਕ ਵਾਰੀ ਇਹ ਅੱਗ ਨਾਲ ਜੂਝ ਕੇ ਉਸ ਨੂੰ ਖ਼ਤਮ ਕਰਕੇ ਆਉਣ, ਅਤੇ ਜਦੋਂ ਸਾਰੇ ਜਣੇ ਵਾਪਸ ਆ ਜਾਂਦੇ ਆ ਤਾਂ ਜ਼ਰੂਰ ਉਹਨਾਂ ਦਾ ਥੈਂਕ ਯੂ ਕਰਨ ਦੇ ਲਈ ਪਹੁੰਚੋ। ਬਹੁਤ ਵਾਰੀ ਜਿੱਦਾਂ ਹੁਣ ਦੇਖੋ ਹੈਲੋਵੀਨ ਦਾ ਵੀ ਸਮਾਂ ਜਿਹੜਾ ਉਹ ਆ ਰਿਹਾ ਆ, ਬਹੁਤ ਸਾਰੇ ਜਿਹੜੇ ਬੱਚੇ ਆ ਉਹ ਫਾਇਰ ਫਾਈਟਰ ਬਣਨਾ ਜਿਹੜਾ ਉਹ ਪਸੰਦ ਕਰਦੇ ਨੇ, ਉਹਨਾਂ ਦੀ ਜਿਹੜਾ ਉਹਦੇ ਵਾਂਗੂ ਡਰੈਸ ਅਪ ਵੀ ਕਰਦੇ ਨੇ। ਸੋ ਇੱਕ ਐਪਰੀਸੀਏਸ਼ਨ ਜਿਹੜੀ ਆ ਉਹ ਉਹਨਾਂ ਦੀ ਹੁੰਦੀ ਆ। ਅਤੇ ਬਾਕੀ ਕਈ ਵਾਰੀ ਥਾਵਾਂ ਦੇ ਉੱਤੇ ਪੰਪਕਿਨ ਪੈਚ ਜਾਂ ਮੇਲੇ ਵਗੈਰਾ ਜਿਹੜੇ ਛੋਟੇ ਮੋਟੇ ਲੱਗਦੇ ਨੇ, ਉੱਥੇ ਫਾਇਰ ਫਾਈਟਰ ਪਹੁੰਚੇ ਹੁੰਦੇ ਆ, ਉੱਥੇ ਉਹਨਾਂ ਨੂੰ ਮਿਲ ਕੇ ਜ਼ਰੂਰ ਥੈਂਕ ਯੂ ਉਹਨਾਂ ਦੀ ਸਰਵਿਸ ਦੇ ਲਈ ਤੁਹਾਨੂੰ ਜਿਹੜਾ ਜ਼ਰੂਰ ਕਰਨਾ ਚਾਹੀਦਾ ਆ। ਕਿਹਾ ਹੋਏ ਜਿਹੜੇ ਤੁਹਾਡੇ ਥੋੜ੍ਹੇ ਸ਼ਬਦ ਆ, ਉਹਨਾਂ ਦਾ ਬਹੁਤ ਹੌਸਲਾ ਜਿਹੜਾ ਉਹ ਵਧਾਉਂਦੇ ਨੇ। ਉਹ ਕਹਿੰਦੇ ਆ ਉਹਨਾਂ ਨੂੰ ਲੱਗਦਾ ਵੀ ਉਹ ਐਪਰੀਸ਼ੀਏਟ ਉਹਨਾਂ ਨੂੰ ਕਾਫੀ ਜਿਹੜਾ ਉਹ ਕੀਤਾ ਜਾਂਦਾ ਇਹਨਾਂ ਕਮਿਊਨਿਟੀਜ਼ ਦੇ ਵਿੱਚ। ਪਿਛਲੇ ਸਮੇਂ 'ਚ ਵੀ ਆਪਣੀ ਕਮਿਊਨਿਟੀ ਨੇ ਕਾਫੀ ਕੀਤਾ ਸੀ, ਜਦੋਂ ਸੈਂਟਾ ਰੋਜ਼ਾ ਦੇ ਵਿੱਚ ਫਾਇਰ ਹੋਈਆਂ ਸੀਆਂ, ਆਪਾਂ ਰਿਕੁਐਸਟ ਕੀਤੀ ਸੀ, ਅਤੇ ਬਹੁਤ ਸਾਰਿਆਂ ਨੇ ਜਿਹੜੀਆਂ ਪਿਕਚਰਾਂ ਵੀ ਭੇਜੀਆਂ ਸੀਆਂ, ਅਤੇ ਬਹੁਤ ਸਾਰੇ ਜਿਹੜੇ ਫਾਇਰ ਫਾਈਟਰ ਆ ਉਹ ਖੁਸ਼ ਵੀ ਹੋਏ ਸੀ ਵੀ ਚਲੋ ਸਾਨੂੰ ਥੈਂਕ ਯੂ ਕਰਨ ਜਿਹੜੇ ਸਾਡੇ ਗੁਆਂਢੀ ਆ ਉਹ ਆਏ ਹੈਗੇ ਆ। ਜੀ, ਇਸ ਮੌਕੇ ਹਰਜੋਤ ਸਿੰਘ ਜੀ ਜਿਹੜਾ ਨਦਰਨ ਕੈਲੀਫੋਰਨੀਆ ਦੇ ਵਿੱਚ ਆ, ਤਕਰੀਬਨ 3500 ਦੇ ਤਕਰੀਬਨ ਜਿਹੜੇ ਫਾਇਰ ਫਾਈਟਰ ਆ ਇਸ ਅੱਗ ਦੇ ਨਾਲ ਜਿਹੜੇ ਉਸ ਨੂੰ ਬੁਝਾਉਣ ਦੇ ਵਿੱਚ ਲੱਗੇ ਹੋਏ ਨੇ। ਜਿਹੜਾ ਸੈਨ ਫਰਾਂਸਿਸਕੋ ਬੇ ਏਰੀਏ ਤੋਂ, ਨਦਰਨ ਵਾਲੇ ਸਦਰਨ ਸੈਂਟਰਲ ਵੈਲੀ ਤੋਂ, ਹੋਰ ਕਈ ਥਾਵਾਂ ਤੋਂ ਜਿਹੜੇ ਫਾਇਰ ਫਾਈਟਰਸ ਆ ਦੋਨੋਂ ਹੀ ਪਾਸੇ
ਕੋਈ LA ਸਾਈਡ ਵੱਲ ਨੂੰ ਅਤੇ ਕੋਈ ਜਿਹੜਾ ਨਦਰਨ ਕੈਲੀਫੋਰਨੀਆ ਸਨੋਮਾ ਕਾਉਂਟੀ ਵਾਲੇ ਪਾਸੇ ਅੱਗਾਂ ਨੂੰ ਜੂਝਣ ਦੇ ਲਈ ਗਏ ਹੋਏ ਆ। ਬੀਤੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਇੱਥੇ ਆਪਣਾ ਜਿੱਥੇ ਆਪਾਂ ਰਹਿੰਦੇ ਹਾਂ ਮਲਪੀਟਸ ਦੇ ਵਿੱਚ, ਉੱਥੇ ਇਹਨਾਂ ਨੇ ਕਾਰਡੋਜ਼ਾ ਪਾਰਕ ਦੇ ਵਿੱਚ ਸੀਗਾ, ਉੱਥੇ ਵੀ ਪਹੁੰਚੇ ਹੋਏ ਸੀਗੇ ਫਾਇਰ ਫਾਈਟਰਸ। ਉਹਨਾਂ ਦੇ ਨਾਲ ਜਦੋਂ ਗੱਲਬਾਤ ਮੈਂ ਕਰ ਰਿਹਾ ਸੀ ਤਾਂ ਦੱਸ ਰਹੇ ਸੀ, ਕਹਿੰਦੇ ਵੀ ਆਲਮੋਸਟ ਸਾਡੇ ਸਾਰੇ ਹੀ ਬਾਕੀ ਜਿਹੜੇ ਫਾਇਰ ਫਾਈਟਰ ਆ ਅੱਗਾਂ ਦੇ ਨਾਲ ਲੜਨ ਦੇ ਲਈ ਗਏ ਹੋਏ ਨੇ। ਸੋ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਇੱਦਾਂ ਹੀ ਹੁੰਦਾ ਆ ਵੀ ਅਜਿਹੇ ਮੌਕਿਆਂ ਦੇ ਵਿੱਚ ਜਦੋਂ ਵੱਡੀਆਂ ਅੱਗਾਂ ਪੂਰੇ ਸਟੇਟ ਦੇ ਵਿੱਚ ਕਿਤੇ ਲੱਗੀ ਹੁੰਦੀ ਆ ਤਾਂ ਉਹਨਾਂ ਦੇ ਜਿਹੜੇ ਕਈ ਫਾਇਰ ਇੰਜਨ ਆ ਉਹ ਜਾਂਦੇ ਨੇ ਉੱਥੇ ਜਿਹੜੇ ਆ ਉੱਥੋਂ ਦੇ ਲੋਕਲ ਜਿਹੜੇ ਫਾਇਰ ਫਾਈਟਰਸ ਆ ਉਹਨਾਂ ਦੀ ਮਦਦ ਕਰਨ ਦੇ ਲਈ। ਬਹੁਤ ਸਾਰੇ ਥਾਵਾਂ ਦੇ ਉੱਤੇ ਵਲੰਟੀਅਰ ਫਾਇਰ ਫਾਈਟਰਸ ਵੀ ਜਿਹੜੇ ਉਹ ਹੁੰਦੇ ਨੇ, ਜਿਹੜੀ ਉਹ ਸਿਖਲਾਈ ਲੈਂਦੇ ਨੇ ਅਤੇ ਉਹ ਫਿਰ ਅਜਿਹੇ ਮੌਕਿਆਂ ਦੇ ਉੱਤੇ ਜਾ ਕੇ ਜਿਹੜੀ ਆ ਉਹ ਮਦਦ ਕਰਦੇ ਆ। ਫਾਇਰ ਫਾਈਟਰ ਦਾ ਵਿੱਚ ਜਿਹੜਾ ਇਕੱਲਾ ਹਰਜੋਤ ਸਿੰਘ ਜੀ ਇਕੱਲਾ ਇਹੀ ਨਹੀਂ ਆ ਵੀ ਉਹਨਾਂ ਨੇ ਮੋਹਰੇ ਜਾ ਕੇ ਹੀ ਸਿੱਧਾ ਕਰਨਾ ਹੈ, ਹੋਰ ਵੀ ਬਹੁਤ ਸਾਰੇ ਕੰਮ ਜਿਹੜੇ ਫਾਇਰ ਫਾਈਟਿੰਗ ਦੇ ਨਾਲ ਜਿਹੜੇ ਉਹ ਜੁੜੇ ਹੁੰਦੇ ਨੇ। ਕਈ ਵਾਰੀ ਤੁਹਾਨੂੰ ਡਾਇਰੈਕਟ ਕਰਨੀ ਪੈਂਦੀ ਆ, ਟ੍ਰੈਫਿਕ ਵੀ ਕਰਨਾ ਪੈਂਦਾ, ਹੋਰ ਕਈ ਕੁਛ ਜਿਹੜਾ ਉਸ ਦੇ ਨਾਲ ਜੁੜਿਆ ਹੁੰਦਾ ਆ। ਐਮਰਜੈਂਸੀ ਰਿਸਪੌਂਸ ਵਾਲੇ ਬਹੁਤ ਹੁੰਦੇ, ਕਿਉਂਕਿ ਜਦੋਂ ਅੱਗ ਲੱਗਦੀ ਆ ਧੂੰਆਂ ਹੁੰਦਾ, ਕਈਆਂ ਨੂੰ ਸਾਹ ਨਹੀਂ ਆਉਂਦਾ, ਉਹਨਾਂ ਦੇ ਵਿੱਚ ਪੈਰਾਮੈਡਿਕ, ਇਕੱਲੇ ਫਾਇਰ ਫਾਈਟਰ ਹੀ ਨਹੀਂ ਹੁੰਦੇ, ਉਹਨਾਂ ਦੇ ਵਿੱਚ ਪੈਰਾਮੈਡਿਕ। ਜਦੋਂ ਵੀ ਆਪਾਂ ਦੇਖਦੇ ਹਾਂ ਜਦੋਂ ਤੁਹਾਨੂੰ 911 ਕਾਲ ਕਰਨੀ ਪੈਂਦੀ ਆ, ਸਭ ਤੋਂ ਪਹਿਲਾਂ ਫਾਇਰ ਦਾ ਹੀ ਟਰੱਕ ਆਉਂਦਾ ਆ। ਪੁਲਿਸ ਵਾਲੇ ਕਈ ਵਾਰੀ ਬਾਅਦ 'ਚ ਆਉਂਦੇ ਆ ਅਤੇ ਉਹਨਾਂ ਦੇ ਨਾਲ ਪੈਰਾਮੈਡਿਕ ਜ਼ਰੂਰ ਹੁੰਦਾ ਹੈ, ਜਿਹੜਾ ਸਭ ਤੋਂ ਪਹਿਲਾਂ ਜਿਹੜੀ ਆ ਮਦਦ ਕਰਦਾ, ਐਮਰਜੈਂਸੀ ਰਿਸਪੌਂਸ ਜਿਹੜੀ ਉਹ ਕਰਦਾ ਹੈਗਾ ਜੀ। ਜੀ ਸੋ ਬਾਕੀ ਇਹ ਵੀ ਆ ਵੀ ਆਪਣੇ ਵੀ ਜਿਹੜੇ ਲੋਕਾਂ ਨੂੰ ਜਿਹੜੇ ਫਾਇਰ ਫਾਈਟਰ ਜਿਹੜਾ ਵਲੰਟੀਅਰ ਫਾਇਰ ਫਾਈਟਰ ਵਾਲੇ ਜਿਹੜੇ ਕੋਰਸ ਵਗੈਰਾ ਆ ਉਹ ਕਰਨੇ ਚਾਹੀਦੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਆਪਾਂ ਰਹਿੰਦੇ ਹਾਂ। ਇੱਕ ਤਾਂ ਚਲੋ ਇਸ ਦੇ ਪ੍ਰਤੀ ਨੌਲੇਜ ਵੱਧਦੀ ਆ, ਪਤਾ ਲੱਗਦਾ ਹੈ ਵੀ ਅੱਗ ਕਿੰਨੀ ਜਿਹੜੀ ਆ ਸਭ ਨੂੰ ਹੀ ਪਤਾ ਹੈ ਖਤਰਨਾਕ ਆ, ਪਰ ਕਿੱਦਾਂ ਕਾਬੂ ਪਾਉਣੀ, ਕਿਹੜੀ ਅੱਗ ਦੇ ਉੱਤੇ ਕਿੱਦਾਂ ਕਾਬੂ ਪਾਉਣਾ, ਉਸ ਦੇ ਬਾਰੇ ਵੀ ਜਿਹੜੀ ਜਾਣਕਾਰੀ ਉਹ ਵੱਧਦੀ ਹੈਗੀ ਆ। ਇੱਕ ਵਾਰੀ ਫੇਰ ਜਿੰਨੇ ਵੀ ਟਰੱਕਾਂ ਵਾਲੇ ਵੀਰ ਲਾਸ ਐਂਜਲਸ ਨੂੰ ਜਾ ਰਹੇ ਆ, ਕਹਿੰਦੇ ਵੀ 401 ਦੇ ਉੱਤੇ ਜਿਹੜਾ ਟ੍ਰੈਫਿਕ ਆ ਨਾਈਟਮੇਅਰ ਬਣਿਆ ਹੋਇਆ, ਬਹੁਤ ਹੀ ਮਾੜੀ ਸਿਚੁਏਸ਼ਨ ਹੈਗੀ ਆ, ਕਿਉਂਕਿ 405 ਜਿਹੜਾ 101 ਦੇ ਲਾਗੇ 101 ਫਰੀਵੇ ਟੂ ਸਨਸੈਟ ਬੁਲੇਵਰਡ ਜਿਹੜਾ ਹੈਗਾ ਆ ਉੱਥੇ ਬੰਦ ਕੀਤਾ ਗਿਆ ਸੀ। ਸੋ ਪਲੀਜ਼ ਮੇਕ ਸ਼ੋਰ ਕਰ ਲਿਓ ਜਿਹੜੇ LA ਨੂੰ ਜਾ ਰਹੇ ਆ, ਤਾਂ ਕਿ ਤੁਸੀਂ ਉਸ ਟ੍ਰੈਫਿਕ ਦੇ ਵਿੱਚ ਨਾ ਫਸ ਜਾਓ। ਜੀ। ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਆਪਾਂ ਗੱਲਬਾਤ ਜਿਹੜੀ ਉਹ ਕਰਦੇ ਹਾਂ, ਪਰ ਇੱਕ ਆਪਾਂ ਬ੍ਰੇਕ ਲੈ ਕੇ ਫਿਰ ਵਾਪਸ ਆਉਂਦੇ ਹਾਂ। ਇੰਪੀਚਮੈਂਟ ਇਨਕੁਆਇਰੀ ਦੇ ਵਿੱਚ ਕੀ ਅਪਡੇਟਸ ਜਿਹੜੀਆਂ ਹੋ ਰਹੀਆਂ ਨੇ, ਕਿਹਨੂੰ ਸਪੀਨਾ ਘੱਲਿਆ ਗਿਆ, ਕਿੰਨੇ ਆਇਆ, ਕੌਣ ਨਹੀਂ ਆਇਆ, ਉਸ ਦੇ ਬਾਰੇ ਜਿਹੜੀਆਂ ਆਪਾਂ ਜਾਣਕਾਰੀਆਂ ਸਾਂਝੀਆਂ ਕਰਾਂਗੇ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਬ੍ਰੇਕ ਤੋਂ ਬਾਅਦ। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ, ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਾਈਸਿਸ, TB ਟੈਸਟਿੰਗ, ਏਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ ਏਜਿੰਗ ਟ੍ਰੀਟਮੈਂਟਸ, ਮਾਈਕਰੋ ਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰ ਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਟਰੱਕਿੰਗ ਕੰਪਨੀਜ਼ ਲਈ ਖੁਸ਼ਖਬਰੀ, ਹੁਣ ਟਰੱਕ ਡਰਾਈਵਰਜ਼ ਲੱਭਣੇ ਹੋਏ ਆਸਾਨ। ਛੋਟੀ ਤੋਂ ਵੱਡੀ ਟਰੱਕਿੰਗ ਕੰਪਨੀ ਦੇ ਲਈ ਇੱਕ ਨਵੀਂ ਐਪ ਟਰੱਕ ਬੁੱਕ, ਜਿਸ ਦੇ ਜ਼ਰੀਏ ਤੁਸੀਂ ਬਹੁਤ ਹੀ ਆਸਾਨੀ ਦੇ ਨਾਲ ਆਪਣੇ ਰਾਊਟਸ ਅਤੇ ਲੋਡ ਦੀ ਜਾਣਕਾਰੀ ਪਾ ਕੇ ਅਨਲਿਮਿਟਿਡ ਡਰਾਈਵਰਜ਼ ਅਤੇ ਓਨਰ ਆਪਰੇਟਰ ਲੱਭ ਸਕਦੇ ਹੋ। ਪੂਰੇ ਅਮਰੀਕਾ ਦੇ ਵਿੱਚ ਟਰੱਕ ਟ੍ਰੇਲਰ ਰਿਪੇਅਰ ਸ਼ਾਪਸ ਐਪ ਦੇ ਨਾਲ ਲੱਭ ਸਕਦੇ ਹੋ। ਤੁਸੀਂ ਟਰੱਕ ਬੁੱਕ ਐਪ ਤੇ ਆਪਣੇ ਟਰੱਕ ਟ੍ਰੇਲਰ ਰੈਂਟ ਤੇ ਲੱਭ ਅਤੇ ਪਾ ਸਕਦੇ ਹੋ ਅਤੇ ਟਰੱਕ ਟ੍ਰੇਲਰਸ ਨੂੰ ਖਰੀਦ ਅਤੇ ਵੇਚ ਵੀ ਸਕਦੇ ਹੋ। ਅੱਜ ਹੀ ਆਪਣੇ ਸਮਾਰਟਫੋਨ, ਟੈਬਲੇਟ ਦੇ ਉੱਤੇ ਟਰੱਕ ਬੁੱਕ ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ truckbook.us। ਹੋਰ ਜਾਣਕਾਰੀ ਲਈ ਕਾਲ 9164000002 truckbook.us। Truck Book app, a complete trucking solution। ਮੈਂ ਕਹਿੰਦੀ ਆ
ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ, ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਐਲਰਜੀ, ਐਗਜ਼ੀਮਾ, ਸੋਰਾਇਸਿਸ, ਜੁਆਇੰਟ ਪੇਨ, ਕੋਲਾਈਟਸ, ਹਾਰਟ, ਲੀਵਰ, ਕਿਡਨੀ ਜਾਂ ਫਿਰ ਹੋਰ ਵੀ ਕੋਈ ਤਕਲੀਫ ਹੈ ਤਾਂ ਕਾਲ ਕਰੋ ਬਾਇਓਵੇ ਕਲੀਨਿਕ, ਜਿੱਥੇ ਹਰ ਬਿਮਾਰੀ ਦਾ ਇਲਾਜ ਆਯੁਰਵੈਦਿਕ ਅਤੇ ਹੋਮਿਓਪੈਥੀ ਨਾਲ ਕੀਤਾ ਜਾਂਦਾ ਹੈ। ਤੁਸੀਂ ਆਯੁਰਵੈਦਿਕ ਅਤੇ ਹੋਮਿਓਪੈਥੀ ਸਪੈਸ਼ਲਿਸਟ ਡਾਕਟਰ ਸਰਬਜੀਤ ਕੰਬੋਜ ਨੂੰ ਮਿਲ ਸਕਦੇ ਹੋ। 30 ਅਕਤੂਬਰ ਐਟ ਹੋਲੀਡੇ ਇਨ ਸ਼ੋ ਐਵਨਿਊ ਕਲੋਵਿਸ ਤੇ 31 ਅਕਤੂਬਰ ਐਟ ਹੋਲੀਡੇ ਇਨ ਨਟੋਮਸ ਸੈਕਰਾਮੈਂਟੋ। ਫॉर ਅਪਾਇੰਟਮੈਂਟ ਕਾਲ ਟੋਲ ਫ੍ਰੀ ਨੰਬਰ 8552991500 855 299 1500। ਇਸ ਮੌਕੇ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਇਸ ਸਾਲ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਪਰ ਪਰਸਨ ਦੇ ਹਿਸਾਬ ਦੇ ਨਾਲ ਭਾਰੀ ਜੁਰਮਾਨਾ ਲਾਇਆ ਜਾਵੇਗਾ। ਇਸ ਜੁਰਮਾਨੇ ਤੋਂ ਬਚਣ ਦੇ ਲਈ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਆਪਣੇ ਓਬਾਮਾ ਕੇਅਰ ਰੀਨਿਊਅਲਸ ਜਾਂ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਫੋਕ ਸਾਊਂਡਸ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ, ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ, ਜਿਹੜੀ ਆਪਣੀ ਇਸ ਟਾਈਮ ਹਾਊਸ ਦੀ ਜਿਹੜੀ ਕਮੇਟੀ ਆ ਜਿਹੜੀ ਇੰਪੀਚਮੈਂਟ ਦੀ ਇਨਕੁਆਇਰੀ ਕਰ ਰਹੇ ਆ, ਉਹਨਾਂ ਨੇ ਜਿਹੜੇ ਜੌਨ ਬੋਲਟਨ ਆ ਉਹਨਾਂ ਦੇ ਇੱਕ ਜੂਨੀਅਰ ਆ ਚਾਰਲਸ ਕਪਰਮੈਨ, ਉਹਨਾਂ ਨੂੰ ਅੱਜ ਦੇ ਦਿਨ ਜਿਹੜਾ ਸੱਦਿਆ ਸੀਗਾ ਵੀ ਉਹ ਇਸ ਕਮੇਟੀ ਦੇ ਸਾਹਮਣੇ, ਇਨਕੁਆਇਰੀ ਕਮੇਟੀ ਦੇ ਸਾਹਮਣੇ ਪੇਸ਼ ਹੋ ਕੇ ਜਿਹੜੇ ਆਪਣੇ ਬਿਆਨ ਆ ਉਹ ਦਰਜ ਕਰਾਉਣ। ਪਰ ਜਿਹੜੇ ਚਾਰਲਸ ਕਪਰਮੈਨ ਆ ਉਹਨਾਂ ਨੇ ਉੱਥੇ ਪਹੁੰਚੇ ਨਹੀਂ ਆ। ਅਤੇ ਹੁਣ ਜਿਹੜੇ ਕਾਂਗਰਸ ਵਾਲੇ ਉਹ ਕਹਿ ਰਹੇ ਆ ਵੀ ਇਸ ਨੂੰ ਜਿਹੜਾ ਕੰਟੈਂਪਟ ਦੇ ਵਿੱਚ ਉਲੰਘਣਾ ਦੇ ਜਿਹੜੇ ਦੋਸ਼ ਆ ਜਿਹੜੇ ਇਸ ਦੇ ਉੱਤੇ ਲਾਏ ਜਾ ਸਕਦੇ ਆ। ਇਹੀ ਨਹੀਂ ਹਰਜੋਤ ਸਿੰਘ ਜੀ, ਇੱਕ ਥਾਂ ਦੇ ਉੱਤੇ ਇਹ ਵੀ ਖਬਰ ਸੀਗੀ ਵੀ ਇਸ ਅਜਿਹੇ ਬੰਦੇ ਨੇ ਇੱਦਾਂ ਹੀ ਜਿਨ੍ਹਾਂ ਨੂੰ ਸਪੀਨਾ ਘੱਲਿਆ ਗਿਆ ਸੀਗਾ, ਉਹਨਾਂ ਨੇ ਅਦਾਲਤ ਦਾ ਸਹਾਰਾ ਲਿਆ ਆ ਵੀ ਉਹ ਕਾਂਗਰਸ ਨੂੰ ਸੂਹ ਕਰਨ ਜਾ ਰਹੇ ਆ ਵੀ ਇਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਸਾਨੂੰ ਸੱਦ ਨਹੀਂ ਸਕਦੇ, ਜਦ ਕਿ ਕਾਂਗਰਸ ਦੇ ਕੋਲ ਇਖਤਿਆਰ ਹੈਗਾ ਆ ਵੀ ਉਹ ਜਿਹੜਾ ਵੀ ਇਸ ਇਨਕੁਆਇਰੀ ਦੇ ਨਾਲ ਰਿਲੇਟਿਡ ਕੋਈ ਵੀ ਬੰਦਾ ਹੈਗਾ ਆ ਉਸ ਨੂੰ ਸੱਦ ਕੇ ਉਸ ਦੇ ਜਿਹੜੇ ਬਿਆਨ ਆ ਉਸ ਤੋਂ ਜਿਹੜਾ ਸਵਾਲ ਜਵਾਬ ਆ ਪੁੱਛਗਿੱਛ ਆ ਉਹ ਕਰ ਸਕਦੇ ਨੇ। ਅਤੇ ਜਿਹੜੇ ਕਮੇਟੀ ਵਾਲੇ ਆ ਉਹਨਾਂ ਨੇ ਆਖਿਆ ਵੀ ਸਾਨੂੰ ਪੂਰਨ ਭਰੋਸਾ ਆ ਵੀ ਜਿਹੜੀ ਕੋਰਟ ਆ ਉਹ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਫੈਸਲਾ ਸੁਣਾਉਣਗੇ, ਕਿਉਂਕਿ ਇਹ ਕਿਸੇ ਵੀ ਤਰੀਕੇ ਦੀ ਕੋਈ ਉਲੰਘਣਾ ਜਿਹੜੀ ਉਹ ਨਹੀਂ ਹੈਗੀ। ਅਤੇ ਜਦੋਂ ਕੋਈ ਇਨਕੁਆਇਰੀ ਹੁੰਦੀ ਆ ਅਤੇ ਉਸ ਮਾਮਲੇ ਦੇ ਵਿੱਚ ਜਿਹੜੀ ਪੁੱਛਗਿੱਛ ਕਰਨੀ ਉਹ ਲਾਜ਼ਮੀ ਬਣਦੀ ਆ। ਇਸ ਤੋਂ ਪਹਿਲਾਂ ਜਿਹੜੇ ਪਿਛਲੇ ਵੀਕਐਂਡ ਦੇ ਵਿੱਚ ਇਹ ਹਰਜੋਤ ਸਿੰਘ ਜੀ ਖਬਰਾਂ ਆ ਰਹੀਆਂ ਸੀ ਪਿਛਲੇ ਹਫ਼ਤੇ ਦੇ ਵਿੱਚ ਵੀ ਜੌਨ ਬੋਲਟਨ ਵੀ ਇਸ ਕਮੇਟੀ ਦੇ ਸੰਪਰਕ ਦੇ ਵਿੱਚ ਹੋ ਸਕਦੇ ਆ ਜਾਂ ਉਹਨਾਂ ਦੇ ਲਾਇਰ ਜਿਹੜੇ ਇਸ ਸੰਪਰਕ ਦੇ ਵਿੱਚ ਹੋ ਸਕਦੇ ਆ ਵੀ ਉਹ ਵੀ ਆਪਣੀ ਜਿਹੜੇ ਆ ਬਿਆਨ ਆ ਉੱਥੇ ਆ ਕੇ ਦਰਜ ਕਰਾਉਣ। ਸੋ ਉਹਨਾਂ ਦੇ ਜੂਨੀਅਰ ਨੇ ਤਾਂ ਉੱਥੇ ਪਹੁੰਚਣ ਤੋਂ ਇਨਕਾਰ ਜਿਹੜਾ ਕਰ ਦਿੱਤਾ ਆ। ਸੋ ਹੋ ਸਕਦਾ ਵੀ ਇੱਥੋਂ ਇਹ ਇਸ਼ਾਰਾ ਜਿਹੜਾ ਮਿਲਦਾ ਹੋਵੇ ਵੀ ਇਹ ਜੌਨ ਬੋਲਟਨ ਵਾਲੀ ਜਿਹੜੀ ਗੱਲ ਆ ਉਹ ਵੀ ਇੱਕ ਮੇ ਵੀ ਇਕੱਲੀ ਅਫਵਾਹ ਹੀ ਜਿਹੜੀ ਹੋਵੇ, ਉਸ ਦੇ ਵਿੱਚ ਕੋਈ ਬਹੁਤੀ ਜਿਹੜਾ ਕਹਿ ਲਓ ਵੀ ਭਾਰ ਆ ਉਹ ਨਾ ਹੋਵੇ। ਸੋ ਦੇਖਦੇ ਹਾਂ ਵੀ ਹੁਣ ਇਸ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। ਜਿਹੜੇ ਐਡਮ ਸ਼ਿਫ ਹੈਗੇ ਨੇ ਹਾਊਸ ਇੰਟੈਲੀਜੈਂਸ ਕਮੇਟੀ ਦੇ, ਉਹਨਾਂ ਨੇ ਕਿਹਾ ਵੀ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਟਰਾਈ ਕਰਨਗੇ ਵੀ ਜਿਹੜੇ ਵਾਈਟ ਹਾਊਸ ਦੇ ਵਿੱਚ ਕੰਮ ਕਰ ਚੁੱਕੇ ਨੈਸ਼ਨਲ ਸਿਕਿਉਰਿਟੀ
ਜਿਹੜੀ ਕਮੇਟੀ ਦੇ ਵਿੱਚ ਜਿਹੜੇ ਉਹ ਰਹਿ ਚੁੱਕੇ ਕਪਰਮੈਨ ਆ ਉਹ ਵੀ ਆ ਕੇ ਇਸ ਕਮੇਟੀ ਦੇ ਸਾਹਮਣੇ ਪੇਸ਼ ਹੋਣ। ਜੀ, ਤੇ ਅਗਲੀ ਖਬਰ ਵੱਲ ਚਲੀਏ। ਅੱਜ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਆ ਉਹ ਸ਼ਿਕਾਗੋ ਜਿਹੜਾ ਵਿਜ਼ਿਟ ਕਰ ਰਹੇ ਹੈਗੇ ਇਸ ਟਾਈਮ, ਤੇ ਸ਼ਿਕਾਗੋ ਦੇ ਜਿਹੜੀ ਪੁਲਿਸ ਡਿਪਾਰਟਮੈਂਟ ਹੈਗੀ ਆ, ਜਿੰਨੀਆਂ ਵੀ ਪੂਰੇ USA ਦੀਆਂ ਜਿਹੜੇ ਪੁਲਿਸ ਚੀਫਸ ਹੈਗੇ ਆ ਉਹਨਾਂ ਨੂੰ ਉਹ ਸੰਬੋਧਨ ਹੋਣਗੇ। ਸ਼ਿਕਾਗੋ ਦੇ ਨਾਲ ਜਿਹੜੇ ਆ ਉਹਨਾਂ ਦੇ ਰਿਲੇਸ਼ਨ ਨਹੀਂ ਗੁੱਡ ਚੱਲ ਰਹੇ ਕਾਫੀ ਲੰਮੇ ਸਮੇਂ ਤੋਂ। ਸੰਨ 2016 ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇੱਕ ਜਿਹੜੀ ਆ ਪ੍ਰੈਸ ਕਾਨਫਰੰਸ ਆਪਣੀ ਕੈਂਪੇਨ ਰੈਲੀ ਰੱਖੀ ਸੀ, ਜਦੋਂ ਉੱਥੇ ਬਹੁਤ ਸਾਰੇ ਜਿਹੜੇ ਪ੍ਰੋਟੈਸਟ ਸ਼ੁਰੂ ਹੋ ਗਏ ਅਤੇ ਵਾਇਲੈਂਟ ਪ੍ਰੋਟੈਸਟ ਹੋ ਗਏ, ਅਤੇ ਉਹਨਾਂ ਨੇ ਫਿਰ ਉਹ ਆਪਣੀ ਰੈਲੀ ਕੈਂਸਲ ਕਰ ਦਿੱਤੀ ਸੀ। ਸੋ ਹੁਣ ਉਹ 3 ਸਾਲਾਂ ਬਾਅਦ ਪਹਿਲੀ ਵਾਰੀ ਜਿਹੜੇ ਸ਼ਿਕਾਗੋ ਗਏ ਹੈਗੇ ਆ। ਅਤੇ ਸਰੋਤਿਆਂ ਨੂੰ ਦੱਸਦੇ ਜਾਈਏ, ਸ਼ਿਕਾਗੋ ਇੱਦਾਂ ਦਾ ਸਿਟੀ ਆ ਇਸ ਟਾਈਮ, ਉੱਥੇ ਬਹੁਤ ਜ਼ਿਆਦਾ ਜਿਹੜਾ ਕ੍ਰਾਈਮ ਵਧਿਆ ਹੋਇਆ ਆ। ਸਭ ਤੋਂ ਜ਼ਿਆਦਾ ਜਿਹੜੀਆਂ ਡੈਥਸ ਆ ਸ਼ੂਟਿੰਗ ਦੇ ਨਾਲ ਇਸ ਟਾਈਮ ਸ਼ਿਕਾਗੋ 'ਚ ਹੋ ਰਹੀਆਂ ਹੈਗੀਆਂ। ਜੀ ਬਿਲਕੁਲ, ਗੈਂਗ ਵਾਇਲੈਂਸ ਜਿਹੜੀ ਬਲੈਕ ਔਨ ਬਲੈਕ ਜਿਹੜੀ ਵਾਇਲੈਂਸ ਆ ਉਹ ਉੱਥੇ ਕਾਫੀ ਜ਼ਿਆਦਾ ਹੈਗੀ ਆ ਗੈਂਗਸ ਦੇ ਵਿੱਚ। ਉੱਥੇ ਦੇ ਨੇਬਰਹੁੱਡਸ ਦੇ ਵਿੱਚ ਇੰਨਾ ਕੁ ਬੁਰਾ ਹਾਲ ਆ ਵੀ ਨਿਆਣਾ ਉੱਥੇ ਪੜ੍ਹਨਾ ਨਹੀਂ ਚਾਹੁੰਦਾ, ਪਰ ਗੈਂਗ ਦਾ ਮੈਂਬਰ ਜਿਹੜਾ ਉੱਥੇ ਬਣਨਾ ਚਾਹੁੰਦਾ ਆ। ਅਤੇ ਉੱਥੇ ਦੇ ਹਾਲਾਤ ਹੀ ਜਿਹੜੇ ਇੱਦਾਂ ਦੇ ਕਿਤੇ ਨਾ ਕਿਤੇ ਹੌਲੀ ਹੌਲੀ ਕਹਿੰਦੇ ਸਿਸਟਮਿਕ ਤਰੀਕੇ ਦੇ ਨਾਲ ਇੱਦਾਂ ਦੇ ਬਣ ਚੁੱਕੇ ਹੋਏ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਜਿਹੜੇ ਕੱਲ੍ਹ ਰਾਸ਼ਟਰਪਤੀ ਟਰੰਪ ਆ ਉਹ ਜਿਹੜੀ MLB ਦੀ ਗੇਮ ਆ, ਮੇਜਰ ਲੀਗ ਬੇਸਬਾਲ ਦੀ ਗੇਮ ਦੇ ਉੱਤੇ ਪਹੁੰਚੇ ਹੋਏ ਸੀਗੇ, ਜਿੱਥੇ ਨੈਸ਼ਨਲਜ਼ ਜਿਹੜੀ ਟੀਮ ਹੈਗੀ ਆ ਵਾਸ਼ਿੰਗਟਨ ਨੈਸ਼ਨਲਜ਼ ਦਾ ਜਿਹੜਾ ਮੁਕਾਬਲਾ ਐਸਟਰੋਜ਼ ਦੇ ਨਾਲ ਜਿਹੜਾ ਉੱਥੇ ਚੱਲ ਰਿਹਾ 2-2 ਦੇ ਨਾਲ ਜਿਹੜਾ MLB ਜਿਹੜੀ ਉਸ ਟਾਈਮ ਦੇ ਉੱਤੇ ਸੀਗੀ। ਪਰ ਖਬਰ ਜਿਹੜੀ ਉੱਥੇ ਦੀ ਚਰਚਾ ਜਿਹੜੀ ਹਰਜੋਤ ਸਿੰਘ ਜੀ ਇਸ ਕਰਕੇ ਜਿਹੜੀ ਉਹ ਜ਼ਿਆਦਾ ਬਣੀ ਜਦ ਰਾਸ਼ਟਰਪਤੀ ਟਰੰਪ ਨੂੰ ਉੱਥੋਂ ਦੇ ਜਿਹੜੇ ਆ ਜੰਬੋਟਰੋਨ ਦੇ ਉੱਤੇ ਦਿਖਾਇਆ ਗਿਆ, ਉੱਥੇ ਦੇ ਜਿਹੜਾ ਵੀਡੀਓ ਵਾਲਾ ਉੱਥੇ ਹੁੰਦਾ ਆ ਸਕਰੀਨ ਉੱਥੇ ਦਿਖਾਇਆ ਗਿਆ, ਤਾਂ ਕਹਿੰਦੇ ਆਲਮੋਸਟ ਸਾਰੇ ਹੀ ਸਟੇਡੀਅਮ ਦੇ ਵਿੱਚ ਬੂ ਹੋਣਾ ਸ਼ੁਰੂ ਹੋ ਗਿਆ। ਕਈ ਨਿਊਜ਼ ਏਜੰਸੀਆਂ ਤਾਂ ਕਹਿੰਦੇ ਆ ਵੀ ਬੂ ਇੰਨੀ ਕੁ ਉੱਚੇ ਸੀਗੇ ਵੀ 100 ਡੈਸੀਬਲ ਦੀ ਆਵਾਜ਼ ਉੱਚੀ ਤੱਕ ਜਿਹੜੇ ਉਹ ਗਏ ਆ। ਉਸ ਤੋਂ ਪਹਿਲਾਂ ਜਿਹੜੇ US ਆਰਮੀ ਵਾਲਿਆਂ ਦੀਆਂ ਜਿਹੜੀਆਂ ਉਹ ਦਿਖਾਏ ਜਾ ਰਹੇ ਸੀ, ਉਦੋਂ ਲੋਕਾਂ ਨੇ ਕਾਫੀ ਤਾੜੀਆਂ ਮਾਰ ਕੇ ਉਹਨਾਂ ਦਾ ਉਤਸ਼ਾਹ ਜਿਹੜਾ ਵਧਾਇਆ। ਪਰ ਜਿੱਦਾਂ ਹੀ ਕਹਿੰਦੇ ਰਾਸ਼ਟਰਪਤੀ ਟਰੰਪ ਨੂੰ ਉੱਥੇ ਵੀਡੀਓ ਦੇ ਉੱਤੇ ਦਿਖਾਇਆ ਗਿਆ ਅਤੇ ਲੋਕਾਂ ਨੇ ਉੱਥੇ ਬੂ ਕਰਨਾ ਸ਼ੁਰੂ ਕੀਤਾ। ਕਈਆਂ ਦੀਆਂ ਜਿਹੜੀਆਂ ਨਿੱਜੀ ਵੀਡੀਓਜ਼ ਆਈਆਂ ਉਸ ਦੇ ਵਿੱਚ ਕਈ ਜਿਹੜੇ ਇੰਪੀਚ ਟਰੰਪ ਜਿੱਦਾਂ ਉਹ ਇਹ ਕਹਿੰਦੇ ਹੁੰਦੇ ਸੀਗੇ ਵੀ ਜੇਲ੍ਹ ਦੇ ਵਿੱਚ ਸਿੱਟੋ, ਇਹਨਾਂ ਦੇ ਨਾਂ ਦੇ ਨਾਲ ਜਿਹੜੇ ਇੱਦਾਂ ਦੀਆਂ ਚੀਜ਼ਾਂ ਦੇ ਉੱਥੇ ਨਾਅਰੇ ਕਈ ਲੋਕ ਜਿਹੜੇ ਉਹ ਲਾ ਰਹੇ ਸੀਗੇ। ਸੋ ਕਿਤੇ ਨਾ ਕਿਤੇ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਦੇ ਮੂੰਹ ਦੇ ਉੱਤੇ ਜਿਹੜੀ ਸ਼ਰਮਿੰਦਗੀ ਜੀ ਆ ਉਹ ਦੇਖਣ ਨੂੰ ਜਿਹੜੀ ਉਹ ਮਿਲੀ ਸੀਗੀ। ਪਰ ਇਹ ਕਾਫੀ ਕੁਛ ਜਿਹੜਾ ਹਰਜੋਤ ਸਿੰਘ ਜੀ ਇਹ ਚੱਲ ਰਿਹਾ। ਜੇ ਇਸੇ ਦੇ ਨਾਲ ਹੀ ਆਪਾਂ ਜੇ ਹਰਜੋਤ ਸਿੰਘ ਜੀ ਗੱਲ ਕਰੀਏ ਤਾਂ ਇੱਕ ਨਵੀਂ ਪੋਲ ਹੋਈ ਆ ਅਤੇ ਉਹ ਵੀ ਬੜੀ ਵੈਸੇ ਅਚੰਭੇ ਵਾਲੀ ਆ। ਕਹਿੰਦੇ ਵੀ YouGov ਕਰਕੇ ਜਿਹੜਾ ਇੱਕ ਹੈਗੀ ਆ ਵੈਬਸਾਈਟ, ਉਹਨਾਂ ਨੇ ਇੱਕ ਪੋਲ ਕਰਵਾਈ ਹੈ ਜਿਹਦੇ ਵਿੱਚ 2100 ਤੋਂ ਵੱਧ US ਜਿਹੜੇ ਲੋਕ ਰਹਿੰਦੇ ਆ ਉਹਨਾਂ ਨੇ ਹਿੱਸਾ ਲਿਆ ਅਤੇ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਵੀ ਤੁਹਾਡੇ ਹਿਸਾਬ ਦੇ ਨਾਲ ਵਰਲਡ ਪੀਸ ਦੇ ਲਈ ਸਭ ਤੋਂ ਖਤਰੇ ਵਾਲਾ ਬੰਦਾ ਕੌਣ ਆ, ਜਿਨ੍ਹਾਂ ਦੇ ਵਿੱਚ ਕਿਮ ਜੋਂਗ ਉਨ, ਵਲਾਦੀਮੀਰ ਪੁਤਿਨ, ਜੀ ਜਿੰਗਪਿੰਗ, ਡੋਨਲਡ ਟਰੰਪ, ਨਿਕੋਲਸ ਮੈਡੂਰੋ ਉਹਨਾਂ ਦੇ ਜਿਹੜਾ ਨਾਮ ਸੀਗਾ। ਅਤੇ ਕਹਿੰਦੇ ਵੀ ਆਲਮੋਸਟ ਸਾਰੇ ਹੀ ਜਿਹੜੀਆਂ ਕੈਟੇਗਰੀਜ਼ ਦੇ ਵਿੱਚ ਜਿਹੜੇ ਚਾਹੇ ਪੁਰਾਣੇ ਨੇ ਲੋਕ ਨੇ, ਚਾਹੇ ਨਵੇਂ ਲੋਕ ਨੇ, ਜਿਹੜੇ ਚਾਹੇ ਮਿਲੀਨੀਅਲ ਨੇ, ਬੂਮਰ ਨੇ, ਉਹਨਾਂ ਸਾਰਿਆਂ ਨੇ ਕਹਿੰਦੇ ਡੋਨਲਡ ਟਰੰਪ ਨੂੰ ਜਿਹੜਾ ਸਭ ਤੋਂ ਉੱਤੇ ਜਿਹੜਾ ਰੱਖਿਆ ਵੀ ਇਸ ਦੇ ਕਰਕੇ ਜਿਹੜੀ ਆ ਵਰਲਡ ਪੀਸ ਨੂੰ ਸਭ ਤੋਂ ਜ਼ਿਆਦਾ ਖਤਰਾ ਹੋ ਸਕਦਾ ਆ। ਇਹ ਹਾਲਾਤ ਜਿਹੜੇ ਹਰਜੋਤ ਸਿੰਘ ਜੀ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਅਜਿਹੀ ਪੋਲਸ ਇੱਦਾਂ ਦਰਸਾਉਂਦੇ ਆ ਵੀ ਉਹ ਮਾੜੇ ਹੋ ਸਕਦੇ ਨੇ। ਜੀ, ਅਗਲੀ ਖਬਰ ਵੱਲ ਚਲੀਏ। ਪਿਛਲੇ ਹਫ਼ਤੇ ਜਿਹੜੀ ਆ ਟੈਕਸਸ A&M ਯੂਨੀਵਰਸਿਟੀ ਉੱਥੇ ਸ਼ੂਟਿੰਗ ਹੋਈ, ਜਿਹਦੇ ਨਾਲ 2 ਲੋਕਾਂ ਦੀ ਜਿਹੜੀ ਮੌਤ ਹੋ ਗਈ ਅਤੇ 12 ਦੇ ਕਰੀਬ ਜਿਹੜੇ ਲੋਕ ਆ ਉਹ ਫੱਟੜ ਹੋ ਗਏ। ਇਹ ਜਿਹੜਾ ਆ ਸੈਚਰਡੇ ਰਾਤ ਨੂੰ ਹੰਟ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਜਿਹੜੇ ਰੈਂਡੀ ਮੀਕਸ ਆ ਉਹਨਾਂ ਨੇ ਦੱਸਿਆ ਵੀ ਹੈਲੋਵੀਨ ਦੀ ਇੱਕ ਤਰ੍ਹਾਂ ਨਾਲ ਪਾਰਟੀ ਚੱਲ ਰਹੀ ਸੀ ਟੈਕਸਸ A&M ਯੂਨੀਵਰਸਿਟੀ, ਜਿੱਥੇ ਜਦੋਂ ਇੱਕ ਸ਼ੂਟਰ ਆ ਉਹ ਬੈਕ ਡੋਰ ਤੋਂ ਐਂਟਰ ਹੋਇਆ ਅਤੇ ਉਸ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ। ਟੈਕਸਸ A&M ਯੂਨੀਵਰਸਿਟੀ ਜਿਹੜੀ ਕਾਮਰਸ ਇਹ 60 ਮੀਲ ਹੈਗੀ ਆ ਨਾਰਥ ਈਸਟ ਆਫ ਡੈਲਸ ਦੇ, ਅਤੇ ਉੱਥੇ 2 ਜਣਿਆਂ ਦੀ ਮੌਤ ਹੋ ਗਈ ਅਤੇ ਉਹ ਤੋਂ ਬਾਅਦ ਜਿਹੜੇ ਆ 12 ਜਣੇ ਜਿਹੜੇ ਫੱਟੜ ਹੋ ਗਏ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਅਟਲਾਂਟਿਕ ਨੂੰ ਪਾਰ ਕਰਕੇ ਜੇ ਬ੍ਰਿਟੇਨ ਵਾਲੇ ਪਾਸੇ ਜਾਈਏ ਤਾਂ ਕਹਿੰਦੇ ਉੱਥੇ ਜਿਹੜਾ ਬ੍ਰੈਕਸਿਟ ਆਉਂਦੇ ਵੀਰਵਾਰ ਨੂੰ ਹੋਣਾ ਸੀਗਾ ਉਸ ਨੂੰ ਹੁਣ ਐਕਸਟੈਂਡ ਕਰ ਦਿੱਤਾ ਗਿਆ ਆ।
ਹੁਣ ਇਸ ਦੀ ਨਵੀਂ ਜਿਹੜੀ ਐਕਸਟੈਂਸ਼ਨ ਦੀ ਜਿਹੜੀ ਤਰੀਕ ਆ 31 ਜਨਵਰੀ ਜਿਹੜੀ ਆ ਉਹ ਨਿਰਧਾਰਤ ਕੀਤੀ ਗਈ ਆ। ਇਸ ਦੇ ਦਰਮਿਆਨ ਕਹਿੰਦੇ ਆ ਵੀ ਹੁਣ ਉੱਥੇ ਇਲੈਕਸ਼ਨਸ ਵੀ ਜਿਹੜੀਆਂ ਉਹ ਹੋਣਗੀਆਂ ਅਤੇ ਦੇਖਦੇ ਹਾਂ ਵੀ ਇਹਨਾਂ ਇਲੈਕਸ਼ਨ ਦੇ ਵਿੱਚ ਕਿਸ ਨੂੰ ਜਿਹੜੀ ਉਹ ਬਹੁਮਤ ਮਿਲਦੀ ਆ ਅਤੇ ਉਹ ਕਿਹੋ ਜਿਹਾ ਫੈਸਲਾ ਜਿਹੜੇ ਉਹ ਲੈਣ ਦੇ ਵਿੱਚ ਕਾਮਯਾਬ ਹੁੰਦੇ ਨੇ ਵੀ ਬ੍ਰੈਕਸਿਟ ਜਿਹੜਾ ਉਹ ਕਿੱਦਾਂ ਹੋਵੇਗਾ। ਬੋਰਿਸ ਜੌਨਸਨ ਦਾ ਵੀ ਕਿਤੇ ਨਾ ਕਿਤੇ ਜਿਹੜਾ ਸਿਆਸੀ ਕਰੀਅਰ ਆ ਉਹ ਦਾਅ ਦੇ ਉੱਤੇ ਇਸ ਇਲੈਕਸ਼ਨਸ ਦੇ ਵਿੱਚ ਆ ਉਹ ਲੱਗੇਗਾ। ਆਲਰੇਡੀ ਇਸ ਇਲੈਕਸ਼ਨ ਨੇ ਵੱਡੇ ਜਿਹੜੇ ਲੀਡਰ ਆ ਉਹਨਾਂ ਨੂੰ ਪਸਤ ਜਿਹੜਾ ਉਹ ਕਰਕੇ ਰੱਖਿਆ ਹੋਇਆ। ਯੂਰਪੀਅਨ ਸੰਘ ਦੇ ਕੌਂਸਲ ਦੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਸਕ ਨੇ ਉਹਨਾਂ ਨੇ ਕਿਹਾ ਆ ਵੀ ਹੁਣ ਜਿਹੜਾ ਇਹਨਾਂ ਨੂੰ ਅਸੀਂ ਜਿਹੜੀ ਮੋਹਲਤ ਜਿਹੜੀ ਉਹ ਦੇ ਰਹੇ ਹਾਂ, ਮੁੜ ਕੇ ਐਕਸਟੈਂਸ਼ਨ ਜਿਹੜੀ ਇੱਕ ਹਿਸਾਬ ਨਾਲ ਦੇ ਰਹੇ ਹਾਂ ਵੀ ਭਾਈ ਆਪਣੇ ਆਰਡਰਸ ਜਿਹੜੇ ਇਨ ਆਰਡਰ ਕਰੋ, ਤੁਸੀਂ ਕੋਈ ਫੈਸਲਾ ਲਓ ਤਾਂ ਜੋ ਜਿਹੜਾ ਬ੍ਰੈਕਸਿਟ ਆ ਉਸ ਨੂੰ ਜਿਹੜਾ ਉਹ ਕੀਤਾ ਜਾ ਸਕੇ ਕਿਸੇ ਡੀਲ ਦੇ ਨਾਲ। ਜਨਰਲ ਇਲੈਕਸ਼ਨ ਕਹਿੰਦੇ ਆ ਵੀ ਸ਼ਾਇਦ 12 ਦਸੰਬਰ ਨੂੰ ਉੱਥੇ UK ਦੇ ਵਿੱਚ ਜਿਹੜੀਆਂ ਉਹ ਆ ਰਹੀਆਂ ਨੇ। ਜੀ, ਅਗਲੀ ਖਬਰ ਜਿਹੜੀ ਆ ਉਹ ਹਾਂਗਕਾਂਗ ਵੱਲ ਚੱਲੀਏ ਅਤੇ ਹਾਂਗਕਾਂਗ ਦੇ ਵਿੱਚ 5 ਮਹੀਨੇ ਹੋ ਗਏ ਆ ਜਿਹੜੇ ਉੱਥੇ ਮੁਜ਼ਾਹਰੇ ਚੱਲ ਰਹੇ ਆ ਅਤੇ ਇਹਨਾਂ 5 ਮਹੀਨਿਆਂ ਦੇ ਵਿੱਚ ਕਹਿੰਦੇ ਕਿ ਹਾਂਗਕਾਂਗ ਦੀ ਇਕੋਨਮੀ ਆ ਉਹ ਰਿਸੈਸ਼ਨ ਨਾਲ ਚੱਲਣੀ ਆਲਰੇਡੀ ਸ਼ੁਰੂ ਹੋ ਗਈ ਹੈਗੀ ਆ। ਜਿਹੜਾ ਟੂਰਿਜ਼ਮ ਅਤੇ ਰੀਟੇਲ ਦੇ ਨੰਬਰ ਬਹੁਤ ਜ਼ਿਆਦਾ ਜਿਹੜੇ ਆ ਡਾਊਨ ਚਲੇ ਗਏ ਆ ਕਿਉਂਕਿ ਲੋਕ ਉੱਥੇ ਘੁੰਮਣ ਜਾਣੋਂ ਜਿਹੜੇ ਡਰਦੇ ਹੈਗੇ ਆ ਅਤੇ ਇਸ ਕਰਕੇ ਜਿਹੜੀ ਉਹਨਾਂ ਦੀ ਇਕੋਨਮੀ ਨੂੰ ਬਹੁਤ ਜ਼ਿਆਦਾ ਜਿਹੜਾ ਫਰਕ ਪਿਆ ਆ। ਸੋ ਹਾਂਗਕਾਂਗ ਦੀ ਇਕੋਨਮੀ ਜਿਹੜੀ ਆ ਉਹ ਕਾਫੀ ਡਾਊਨ ਜਾ ਰਹੀ ਹੈਗੀ ਆ। ਜੀ ਬਿਲਕੁਲ, ਇਹ ਕਾਫੀ ਉੱਥੇ ਚਿੰਤਾ ਦਾ ਜਿਹੜਾ ਉਹਨਾਂ ਲਈ ਵੀ ਜਿਹੜਾ ਵਿਸ਼ਾ ਤਾਂ ਹੈਗਾ ਹੀ ਹੈਗਾ ਆ। ਸੋ ਦੇਖਦੇ ਹਾਂ ਵੀ ਬਣਦਾ ਕੀ ਆ। ਪ੍ਰੋਟੈਸਟ ਉਹਨਾਂ ਦੇ ਲਗਾਤਾਰ ਜਿਹੜੇ ਉਹ ਅਜੇ ਵੀ ਉੱਥੇ ਚੱਲ ਰਹੇ ਨੇ ਵੀ ਬਣੂਗਾ ਕੀ। ਉੱਧਰ ਜਿਹੜਾ ਹਰਜੋਤ ਸਿੰਘ ਜੀ ਸਦਰਨ ਅਮਰੀਕਾ ਦੇ ਵਿੱਚ ਵੀ ਕਈ ਮੁਲਕਾਂ ਦੇ ਵਿੱਚ ਜਿਹੜੇ ਪ੍ਰੋਟੈਸਟ ਵਗੈਰਾ ਆ ਉਹ ਚੱਲ ਰਹੇ ਨੇ। ਕਈ ਥਾਵਾਂ ਦੇ ਉੱਤੇ ਜਿਹੜੇ ਆ ਉਹ ਹਿੰਸਕ ਰੂਪ ਵੀ ਅਖਤਿਆਰ ਕੀਤੇ ਹੋਏ ਨੇ। ਉੱਧਰ ਅਰਜਨਟੀਨਾ ਜਿਹੜਾ ਸਦਰਨ ਜਿਹੜਾ ਹੈਗਾ ਆ ਅਮਰੀਕਾ ਦੇ ਵਿੱਚ ਮੁਲਕ ਅਰਜਨਟੀਨਾ, ਉਸ ਦੇ ਵਿੱਚ ਜਿਹੜਾ ਮੌਜੂਦਾ ਰਾਸ਼ਟਰਪਤੀ ਆ ਉਸ ਦੀ ਕਹਿੰਦੇ ਆ ਉੱਥੇ ਹਾਰ ਹੋਈ ਸੀਗੀ। ਸੋ ਇਹ ਉੱਥੋਂ ਦੀ ਇਕੋਨਮੀ ਵੀ ਕਾਫੀ ਮੰਦੇ ਦੇ ਵਿੱਚੋਂ ਜਿਹੜੀ ਉਹ ਗੁਜ਼ਰ ਰਹੀ ਹੈਗੀ ਆ। ਸੋ ਅਰਜਨਟੀਨਾ ਦਾ ਜਿਹੜਾ ਪ੍ਰੈਜ਼ੀਡੈਂਟ ਮਾਰਸੀ ਸੀਗਾ ਉਸ ਨੂੰ ਹਾਰ ਦਾ ਸਾਹਮਣਾ ਆਪਣੀ ਮਾੜੀ ਜਿਹੜੀ ਆ ਮੰਦੀ ਇਕੋਨਮੀ ਦੇ ਕਰਕੇ ਉੱਥੇ ਚੱਲਣਾ ਪਿਆ ਹੈਗਾ ਆ। ਅਤੇ ਹੁਣ ਜਿਹੜਾ ਨਵਾਂ ਉੱਥੇ ਰਾਸ਼ਟਰਪਤੀ ਆ ਅਲਬਰਟੋ ਫਰਨੈਂਡਜ਼ ਕਹਿੰਦੇ ਆ ਉਹ ਉੱਥੇ ਜਿਹੜੀ ਸਹੁੰ ਜਲਦ ਉੱਥੇ ਚੱਕ ਸਕਦਾ ਆ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਨਾਰਥ ਕੈਰੋਲੀਨਾ ਤੋਂ ਆ ਰਹੀ ਆ। ਨਾਰਥ ਕੈਰੋਲੀਨਾ ਦੇ ਵਿੱਚ ਇੱਕ ਰੌਨੀ ਫੋਸਟਰ ਨਾਮ ਦੀ ਜਿਹੜੀ ਪੇਸ਼ੈਂਟ ਸੀਗਾ, ਉਹ ਕੋਲਨ ਕੈਂਸਰ ਦਾ ਪੇਸ਼ੈਂਟ ਸੀ ਅਤੇ ਉਹਦੀ ਜਿਹੜੀ ਆ ਆਖਰੀ ਦਿਨ ਜਿਹੜੀ ਕੀਮੋਥੈਰੇਪੀ ਹੋਣੀ ਸੀ ਅਤੇ ਉਹ ਜਾਂਦਾ ਕਹਿੰਦੇ ਵੀ ਇੱਕ ਸਟੋਰ ਤੋਂ $1 ਦੀ ਟਿਕਟ ਖਰੀਦ ਲਈ ਅਤੇ ਉਹ ਤੋਂ ਬਾਅਦ ਉਹਨੂੰ $5 ਨਿਕਲੇ ਅਤੇ ਫਿਰ $5 ਦੀਆਂ ਫਿਰ ਉਸਨੇ ਟਿਕਟਾਂ ਲੋਟਰੀ ਦੀਆਂ ਟਰੇਡ ਇਨ ਕਰ ਲਈਆਂ ਅਤੇ ਉਹ ਤੋਂ ਬਾਅਦ ਉਹਦੇ ਵਿੱਚੋਂ ਉਹਨੂੰ $2 ਲੱਖ ਦਾ ਜਿਹੜੀ ਆ ਇਨਾਮ ਨਿਕਲਿਆ। ਸੋ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਵੀ ਦੁੱਖ ਦੇ ਵਿੱਚ ਜਾ ਰਿਹਾ ਬੰਦਾ ਫਾਈਨਲੀ ਜਿਹੜਾ ਆ ਉਹਨੂੰ ਇੱਕ ਖੁਸ਼ੀ ਵਾਲਾ ਮੌਕਾ ਮਿਲ ਗਿਆ। ਜੀ ਅਤੇ ਹਰਜੋਤ ਸਿੰਘ ਜੀ, ਜੇ ਆਪਾਂ ਸਪੋਰਟਸ ਦੀ ਨਿਊਜ਼ ਦੇ ਉੱਤੇ ਵੀ ਜੇ ਨਜ਼ਰ ਆਪਾਂ ਮਾਰਦੇ ਜਾਈਏ ਤਾਂ ਕੱਲ੍ਹ ਦਾ ਜਿਸ ਦਾ ਆਪਾਂ ਜ਼ਿਕਰ ਕੀਤਾ ਹੀ ਆ, ਜਿਹੜੀਆਂ ਹੁਣ ਬੈਸਟ ਆਫ 7 ਗੇਮਸ ਦੇ ਵਿੱਚ ਜਿਹੜਾ MLB ਮੇਜਰ ਲੀਗ ਜਿਹੜਾ ਬੇਸਬਾਲ ਆ ਉਸ ਦੇ ਵਿੱਚ ਜਿਹੜਾ ਨੈਸ਼ਨਲਜ਼ ਅਤੇ ਐਸਟਰੋਜ਼ ਦਾ ਮੁਕਾਬਲਾ ਚੱਲ ਰਿਹਾ ਆ। ਕੱਲ੍ਹ ਜਿਹੜੇ ਐਸਟਰੋਜ਼ ਨੇ ਨੈਸ਼ਨਲਜ਼ ਨੂੰ ਜਿਹੜਾ ਹਰਾ ਦਿੱਤਾ ਅਤੇ ਜਿਹੜੀ ਲੀਡ ਕਰ ਰਹੇ ਨੇ ਸੀਰੀਜ਼ ਨੂੰ 3-2 ਦੇ ਨਾਲ। ਇੱਕ ਟਾਈਮ ਦੇ ਉੱਤੇ ਜਿਹੜੀ ਪਹਿਲੀਆਂ 2 ਗੇਮਾਂ ਲਗਾਤਾਰ ਵਾਸ਼ਿੰਗਟਨ ਨੈਸ਼ਨਲਜ਼ ਨੇ ਜਿਹੜੀਆਂ ਉਹ ਜਿੱਤੀਆਂ, ਉਸ ਤੋਂ ਬਾਅਦ ਦੇ ਵਿੱਚ ਜਿਹੜੇ ਐਸਟਰੋਜ਼ ਦੀ ਟੀਮ ਆ ਉਹਨਾਂ ਨੇ ਕਮਬੈਕ ਕੀਤਾ ਅਤੇ ਪਿਛਲੀਆਂ 3 ਗੇਮਾਂ ਲਗਾਤਾਰ ਹੁਣ ਜਿੱਤੀਆਂ ਹੋਈਆਂ ਨੇ। ਸੋ ਅਗਲੀਆਂ 2 ਗੇਮਾਂ ਜਿਹੜੀਆਂ ਹੁਣ ਬਕਾਇਆ ਨੇ ਅਤੇ ਜੇ ਹਿਊਸਟਨ ਐਸਟਰੋਜ਼ ਇਹ ਅਗਲੀ ਗੇਮ ਜਿੱਤ ਜਾਂਦੇ ਨੇ ਤਾਂ ਉਹ ਵਰਲਡ ਸੀਰੀਜ਼ ਦੇ MLB ਦੇ ਜਿਹੜੇ ਉਹ ਚੈਂਪੀਅਨ ਇਸ ਸਾਲ ਦੇ ਜਿਹੜੇ ਉਹ ਬਣਦੇ ਨੇ। ਨੈਸ਼ਨਲਜ਼ ਦੇ ਲਈ ਇਹ ਗੇਮ ਜਿੱਤਣਾ ਜਿਹੜਾ ਬਹੁਤ ਜ਼ਰੂਰੀ ਆ ਜੇ ਪੂਰੀ ਸੀਰੀਜ਼ ਨੂੰ ਜਿੱਤਣ ਦਾ ਉਹ ਖੁਆਬ ਰੱਖਦੇ ਨੇ। ਸੋ ਇਹ ਕੱਲ੍ਹ ਨੂੰ ਗੇਮ ਜਿਹੜੀ ਹੈ ਨੈਸ਼ਨਲਜ਼ ਅਤੇ ਐਸਟਰੋ ਦੀ ਉਹ ਸ਼ਾਮੀ 5 ਵਜੇ ਜਿਹੜੀ ਉੱਥੇ ਖੇਡੀ ਜਾਵੇਗੀ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਸਾਡੇ ਸਰੋਤੇ ਖਾਸ ਕਰਕੇ ਫ੍ਰਿਜ਼ਨੋ, ਮਟੇਰਾ ਅਤੇ ਮੈਰੀਪੋਸਾ ਕਾਉਂਟੀਜ਼ ਦੇ ਵਿੱਚ ਹੈਗੇ ਆ, ਉੱਥੇ ਰਾਤੀ ਵੀ ਅਤੇ ਅੱਜ ਵੀ ਕਈ ਜਗ੍ਹਾ ਦੇ ਉੱਤੇ ਜਿਹੜੀ ਬਿਜਲੀ ਚਲੇ ਗਈ ਉਹਦੇ ਕਰਕੇ ਕਾਫੀ ਸਕੂਲ ਜਿਹੜੇ ਆ ਉਹ ਬੰਦ ਕੀਤੇ ਗਏ ਆ। ਸੋ ਜਿੰਨੇ ਵੀ ਪੇਰੈਂਟਸ ਆ ਜੇ ਸੁਣਦੇ ਆ, ਸਿਆਰਾ ਯੂਨੀਫਾਈਡ ਸਕੂਲ ਡਿਸਟ੍ਰਿਕਟ ਉਹਨਾਂ ਦੇ ਸਾਰੇ ਸਾਈਟ ਜਿਹੜੇ ਆ ਬੰਦ ਕੀਤੇ ਗਏ ਹੈਗੇ ਆ।
ਮੈਰੀਪੋਸਾ ਕਾਉਂਟੀ ਸਕੂਲ ਡਿਸਟ੍ਰਿਕਟ ਜਿਹੜੀ ਆ ਉਹਨਾਂ ਦੇ ਗਰੀਲੀ ਹਿੱਲ ਐਲੀਮੈਂਟਰੀ ਸਕੂਲ, ਕੋਲਟਰਵਿਲ ਹਾਈ ਸਕੂਲ, ਐਲ ਪੋਰਟਰ ਐਲੀਮੈਂਟਰੀ, ਯੋਸੀਮਿਟੀ ਪਾਰਕ ਹਾਈ ਸਕੂਲ, ਯੋਸੀਮਿਟੀ ਵੈਲੀ ਐਲੀਮੈਂਟਰੀ ਸਕੂਲ, ਇੱਥੇ ਜਿਹੜੇ ਇਹ ਬੰਦ ਕੀਤੇ ਗਏ ਆ। ਚਵੈਂਸਕੀ ਯੂਨੀਫਾਈਡ ਸਕੂਲ ਡਿਸਟ੍ਰਿਕਟ 'ਤੇ ਵੀ ਵਾਰਨਿੰਗ ਦਿੱਤੀ ਗਈ ਹੈਗੀ ਆ। ਯੋਸੀਮਿਟੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਸਾਰੇ ਸਕੂਲ ਜਿਹੜੇ ਆ ਉਹ ਬੰਦ ਕੀਤੇ ਗਏ ਹੈਗੇ ਆ ਅੱਜ, ਜਾਣੀ ਕਿ ਉਹ ਬੰਦ ਆ, ਸਕੂਲ ਬੰਦ ਰਹਿਣਗੇ ਜੀ। ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਜੇ ਨਜ਼ਰ ਮਾਰੀਏ ਤਾਂ ਜਿੱਦਾਂ ਆਪਾਂ ਕਹਿ ਰਹੇ ਸੀ ਵੀ ਨਾਰਦਰਨ ਕੈਲੀਫੋਰਨੀਆ ਦੇ ਕਈ ਇਲਾਕਿਆਂ ਦੇ ਵਿੱਚ ਬਿਜਲੀ ਉਹ ਗਈ ਸੀ। ਸੈਕਰਾਮੈਂਟੋ ਦੇ ਵੀ ਕਈ ਇਲਾਕੇ ਇਸ ਜਿਹੜੇ ਬਿਜਲੀ ਕੱਟ ਦੇ ਕਰਕੇ ਜਿਹੜੇ ਉਹ ਪ੍ਰਭਾਵਿਤ ਰਹੇ ਨੇ। ਸੋ ਕਾਫੀ ਤੇਜ਼ ਰਫ਼ਤਾਰ ਹਵਾਵਾਂ ਜਿਹੜੀਆਂ ਕੱਲ੍ਹ ਪੂਰੇ ਹੀ ਉੱਤਰੀ ਕੈਲੀਫੋਰਨੀਆ ਦੇ ਵਿੱਚ ਦੇਖਣ ਨੂੰ ਜਿਹੜੀਆਂ ਉਹ ਮਿਲੀਆਂ, ਜਿਸ ਕਰਕੇ ਜਿਹੜੇ ਆ ਉਹ ਸੈਕਰਾਮੈਂਟੋ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਬਿਜਲੀ ਗੁਲ ਰਹੀ। ਵੈਸੇ ਸੈਕਰਾਮੈਂਟੋ ਦੇ ਵਿੱਚ ਮੋਸਟਲੀ ਸਮੱਡ ਜਿਹੜਾ ਆ ਉਹ ਚੱਲਦਾ ਹੈ, ਪਰ ਫਿਰ ਵੀ ਉਸ ਦੇ ਕਈ ਕਹਿ ਲਓ ਵੀ ਆਊਟਸਕਰਟਸ ਇਲਾਕਿਆਂ ਦੇ ਵਿੱਚ ਹੋਰ ਜਿਹੜੇ ਲਾਗੇ ਜਿਹੜੇ ਸ਼ਹਿਰ ਆ ਉੱਥੇ PG&E ਦੇ ਵੱਲੋਂ ਇਹ ਸਹੂਲਤ ਜਿਹੜੀ ਉਹ ਦਿੱਤੀ ਜਾਂਦੀ ਆ। ਅਤੇ PG&E ਹੀ ਜਿਹੜਾ ਇਸ ਟਾਈਮ ਕੰਪਨੀ ਆ ਜਿਹੜੀ ਜਾਣ-ਬੁੱਝ ਕੇ ਜਿਹੜੇ ਬਲੈਕਆਊਟਸ ਆ ਕਹਿ ਲਓ ਵੀ ਨਿਰਧਾਰਤ ਕਰਕੇ ਜਿਹੜੇ ਬਲੈਕਆਊਟਸ ਆ ਉਹ ਕਰ ਰਹੀ ਆ, ਤਾਂ ਜੋ ਅੱਗਾਂ ਤੋਂ ਉਹ ਆਪਣੇ ਆਪ ਨੂੰ ਤਾਂ ਬੇਸਿਕਲੀ ਉਹ ਲਾਅ ਸੂਟਸ ਤੋਂ ਜਿਹੜਾ ਬਚਾਉਣ ਦੇ ਕਰਕੇ ਜਿਹੜੇ ਸਾਰਾ ਕੁਛ ਜਿਹੜੀ ਉਹ ਵੀ ਕਰ ਰਹੀ ਆ, ਅਤੇ ਲੋਕਾਂ ਦੀ ਵੀ ਜਾਨ ਕਈ ਵਾਰੀ ਇਹਦੇ ਕਰਕੇ ਜਿਹੜੀ ਖਤਰੇ ਦੇ ਵਿੱਚ ਉਹ ਪੈ ਜਾਂਦੀ, ਇਸ ਕਰਕੇ ਆ ਉਹ ਪ੍ਰਭਾਵਿਤ ਹੋਏ ਨੇ। ਹਜ਼ਾਰਾਂ ਹੀ ਲੋਕ ਕਹਿੰਦੇ ਸੈਕਰਾਮੈਂਟੋ ਦੇ ਇਰਦ-ਗਿਰਦ ਇਲਾਕਿਆਂ ਦੇ ਵਿੱਚ ਬਿਜਲੀ ਤੋਂ ਬਗੈਰ ਰਹੇ ਜੀ। ਅਗਲੀ ਖਬਰ ਵੀ ਫ੍ਰਿਜ਼ਨੋ ਤੋਂ ਆ ਰਹੀ ਹੈ। ਫ੍ਰਿਜ਼ਨੋ ਦੇ ਵਿੱਚ ਕਹਿੰਦੇ ਸੰਨ 2018 ਦੇ ਵਿੱਚ ਪੈਦਲ ਜਿਹੜੇ ਤੁਰ ਕੇ ਲੋਕ ਕ੍ਰੋਸ ਕਰਦੇ ਹੈਗੇ ਪੈਡੈਸਟਰੀਅਨ, ਉਹਨਾਂ ਦੀ ਮੌਤ ਹੋਈ ਹੈਗੀ ਆ। ਸਾਡੇ ਇੱਧਰ ਬੇ ਏਰੀਏ ਦੇ ਵਿੱਚ ਸੈਨੋਜ਼ੇ ਦੇ ਵਿੱਚ ਵੀ ਪੈਡੈਸਟਰੀਅਨ ਦੀ ਬਹੁਤ ਸਾਰਿਆਂ ਦੀ ਜਿਹੜੀ ਮੌਤ ਹੋਈ ਜਦੋਂ ਤੁਸੀਂ ਸੜਕ ਨੂੰ ਕ੍ਰੋਸ ਕਰਦੇ ਆ। ਸੋ 30 ਜਣਿਆਂ ਦੀ 2018 ਸੰਨ ਦੇ ਵਿੱਚ ਮੌਤ ਹੋਈ ਆ, ਅਤੇ ਉੱਥੇ ਦੇ ਜਿਹੜੇ ਆਫੀਸ਼ੀਅਲ ਆ ਸਟਿਲ ਕਹਿੰਦੇ ਵੀ ਹਜੇ ਕਿਸੇ ਤਰ੍ਹਾਂ ਦੀ ਜਿਹੜੀ ਆ ਇੰਪਰੂਵਮੈਂਟ ਨਹੀਂ ਹੋਈ। ਇੱਕ ਵਾਰੀ ਫਿਰ ਆਪਾਂ ਜਿੰਨੇ ਵੀ ਸਾਡੇ ਬਜ਼ੁਰਗ ਜਾਂ ਹੋਰ ਜਿੰਨੇ ਵੀ ਆਪਣੇ ਭੈਣ ਭਰਾ ਕਈ ਵਾਰੀ ਸੜਕਾਂ 'ਤੇ ਤੁਰੇ ਹੁੰਦੇ ਆ, ਤੁਸੀਂ ਕੰਨ ਦੇ ਵਿੱਚ ਕਈ ਨੇ ਰੇਡੀਓ ਫਸਾਇਆ ਹੁੰਦਾ ਜਾਂ ਕੁਛ ਹੋਰ ਗਾਣੇ ਸੁਣਦੇ ਹੁੰਦੇ ਆ ਜੀ। ਸੋ ਬਿਲਕੁਲ ਇਹ ਨਹੀਂ ਹੈ ਜ਼ਰੂਰੀ ਵੀ ਤੁਸੀਂ ਸਹੀ ਆ, ਅਗਲਾ ਬੰਦਾ ਵੀ ਜਿਹੜਾ ਗਲਤ ਹੋ ਸਕਦਾ ਆ। ਪਿੱਛੇ ਜਿਹੇ ਤੁਹਾਨੂੰ ਯਾਦ ਹੋਊਗਾ ਸਿਲਮੇ ਦੇ ਵਿੱਚ ਇੱਕ ਇੰਡੀਆ ਤੋਂ ਵਿਜ਼ਿਟ ਕਰਨ ਆਇਆ ਆਪਣਾ ਭਰਾ ਜਿਹੜਾ ਸੀ, ਉਹ ਬਾਈਕ 'ਤੇ ਜਾਂਦਾ ਸੀ, ਪਿੱਛੋਂ ਜਦੋਂ ਇੱਕ 18 ਸਾਲਾਂ ਦੀ ਜਿਹੜੀ ਲੜਕੀ ਆ ਉਹਨੂੰ ਚੱਕ ਕੇ ਉਹਨੂੰ ਮਾਰ ਦਿੱਤਾ। ਸੋ ਬਿਲਕੁਲ ਜਦੋਂ ਵੀ ਤੁਸੀਂ ਸੜਕ ਕ੍ਰੋਸ ਕਰਨੀ ਆ, ਈਵਨ ਸੜਕ ਦੇ ਉੱਤੇ ਵੀ ਜਾ ਰਹੇ ਆ, ਉਹ ਬਹੁਤ ਹੀ ਧਿਆਨ ਰੱਖਣ ਯੋਗ ਗੱਲ ਹੈਗੀ ਆ, ਕਿਉਂਕਿ ਅੱਜ ਕੱਲ੍ਹ ਜਿਹੜੇ ਡਰਾਈਵਰਸ ਆ ਉਹ ਅਗਰੈਸਿਵ ਬਹੁਤ ਹੈਗੇ ਆ, ਅਤੇ ਆਪਣੇ ਬਚੋ 'ਚ ਹੀ ਬਚਾਓ ਆ, ਬਿਲਕੁਲ ਬਚਣਾ ਹੀ ਚਾਹੀਦਾ। ਬਿਲਕੁਲ ਜੀ, ਧਿਆਨ ਦੇ ਨਾਲ ਚੱਲੋ, 5 ਮਿੰਟ ਲੇਟ ਹੋ ਜਾਓ, ਕੁਛ ਹੋ ਜਾਓ, ਪਰ ਫਿਰ ਵੀ ਜਿਹੜਾ ਉਪਚਾਰ ਰੱਖਣ ਦੇ ਵਿੱਚ ਹੀ ਫਾਇਦਾ ਹੈ। ਅਦਰਵਾਈਜ਼ ਜਿਹੜਾ ਉਹ ਕੰਮ ਆ ਉਹ ਮਾੜਾ ਜਿਹੜਾ ਹੋ ਜਾਂਦਾ ਹੈ। ਅਤੇ ਬਿਲਕੁਲ ਆਪਾਂ ਜਿੱਦਾਂ ਹਰਜੋਤ ਜੀ ਨੇ ਵੀ ਦੱਸਿਆ, ਇਹਨਾਂ ਇਲਾਕਿਆਂ ਦੇ ਵਿੱਚ ਵੀ ਆਲਰੇਡੀ ਕਈ ਜਿਹੜੀਆਂ ਮੌਤਾਂ ਆ ਅਜਿਹੀ ਚੀਜ਼ ਤੋਂ ਹੋ ਚੁੱਕੀਆਂ ਹੋਈਆਂ ਨੇ ਜੀ। ਅਤੇ ਆਪਣਾ ਵੀ ਜਿਹੜਾ ਹਰਜੋਤ ਸਿੰਘ ਜੀ ਸਮਾਂ ਜਿਹੜਾ ਉਹ ਸਮਾਪਤੀ ਦੇ ਵੱਲ ਨੂੰ ਹੈਗਾ ਆ। ਅਤੇ ਨਾਲ ਹੀ ਇੱਕ ਵਾਰੀ ਫਿਰ ਆਪਾਂ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਆਉਂਦੇ ਜਿਹੜੇ ਇਸ ਵੀਕਐਂਡ ਦੇ ਉੱਤੇ ਜਿਹੜਾ ਗੁਰਦੁਆਰਾ ਸਾਹਿਬ ਟੈਰਾਬਿਊਨਾ ਯੂਬਾ ਸਿਟੀ ਵਿਖੇ ਜਿਹੜਾ ਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਜਿਹੜਾ ਨਗਰ ਕੀਰਤਨ ਹਰ ਸਾਲ ਜਿਹੜਾ ਸਾਲਾਨਾ ਸਜਾਇਆ ਜਾਂਦਾ, ਇਸ ਵਾਰ ਵੀ ਜਿਹੜਾ 40ਵਾਂ ਸਾਲਾਨਾ ਨਗਰ ਕੀਰਤਨ ਉੱਥੇ ਹੋਵੇਗਾ। ਸੋ ਆਪ ਸਭ ਨੂੰ ਦੂਰੋਂ ਨੇੜਿਓਂ ਜਿਹੜੇ ਵੀ ਸਰੋਤੇ ਇਸ ਟਾਈਮ ਸੁਣ ਰਹੇ ਆ, ਜਿਹੜੇ ਪਹੁੰਚ ਸਕਦੇ ਨੇ, ਜ਼ਰੂਰ ਹੋਮ ਹਵਾ ਕੇ ਉੱਥੇ ਪਹੁੰਚੋ। ਸਿੱਖਾਂ ਦੀ ਸਭ ਤੋਂ ਵੱਡੀ ਗੈਦਰਿੰਗ ਜਿਹੜੀ ਹੈ ਇਸ ਨੂੰ ਮੰਨਿਆ ਜਾਂਦਾ ਆ ਪੂਰੇ ਨਾਰਥ ਜਿਹੜੇ ਅਮਰੀਕਾ ਦੇ ਵਿੱਚ, ਖਾਸ ਕਰਕੇ ਜੇ ਆਪਾਂ USA ਦੇ ਵਿੱਚ ਜੇ ਆਖਿਆ ਜਾਵੇ ਤਾਂ ਉੱਥੇ ਪਹੁੰਚੋ। ਸ਼ੁੱਕਰਵਾਰ, ਸ਼ਨੀਚਰਵਾਰ, ਐਤਵਾਰ ਨੂੰ 3 ਦਿਨ ਪੰਜਾਬੀ ਰੇਡੀਓ USA ਦੀ ਟੀਮ ਜਿਹੜੀ ਆ ਉਹ ਉੱਥੇ ਹੋਵੇਗੀ। ਸੋ ਸ਼ੁੱਕਰਵਾਰ ਅਸੀਂ ਉੱਥੇ ਆਫਟਰਨੂਨ ਦੇ ਵਿੱਚ ਜੀ ਜਿੰਨੇ ਵੀ ਮਿਲ ਕੇ ਜ਼ਰੂਰ ਜਾਇਓ, ਕਿਉਂਕਿ ਕੀ ਅਪਡੇਟ ਆ, ਕੀ ਸਾਡੇ ਵਿੱਚ ਸੁਧਾਰ ਆ, ਕਿੱਦਾਂ ਪ੍ਰੋਗਰਾਮ ਸੁਣਦੇ ਆ, ਤਾਂ ਉਹ ਸਾਨੂੰ ਫੀਡਬੈਕ ਜਿਹੜਾ ਜ਼ਰੂਰ ਮਿਲੂਗਾ ਜੀ। ਬਿਲਕੁਲ ਜੀ, ਆਓ ਆ ਕੇ ਗੱਲਬਾਤ ਕਰੋ, ਤਸਵੀਰ ਖਿਚਾਵਾਂਗੇ, ਯਾਦਗਾਰੀ ਤਸਵੀਰ ਜਿਹੜੀ ਉੱਥੇ ਆਪਾਂ ਕਰਾਂਗੇ, ਅਤੇ ਉਸ ਨੂੰ ਜਿਹੜਾ ਬਾਅਦ ਦੇ ਵਿੱਚ ਫੇਸਬੁੱਕ ਦੇ ਉੱਤੇ ਵੀ ਜਿਹੜਾ ਪਾਇਆ ਜਾਵੇਗਾ। ਅਤੇ ਬਾਕੀ ਪੰਜਾਬੀ ਰੇਡੀਓ USA ਵੱਲੋਂ ਆਲਰੇਡੀ ਸ਼ਾਮ ਦੇ ਜਿਹੜੇ ਦੀਵਾਨ ਆ ਗੁਰਦੁਆਰਾ ਸਾਹਿਬ ਟੈਰਾਬਿਊਨਾ ਯੂਬਾ ਸਿਟੀ ਤੋਂ ਸ਼ਾਮ ਦੇ ਜਿਹੜੇ ਦੀਵਾਨ ਆ ਉਹ ਲਾਈਵ ਪ੍ਰਸਾਰਿਤ ਜਿਹੜੇ ਉਹ ਹੋ ਰਹੇ ਨੇ। ਅਤੇ ਉਸੇ ਦੇ ਚੱਲਦਿਆਂ ਜਿਹੜੇ ਸ਼ਾਮ ਦੀਆਂ ਖਬਰਾਂ ਦੇ ਜਿਹੜੇ ਪ੍ਰੋਗਰਾਮ ਹੁੰਦਾ ਹੈ, ਖਬਰ 'ਤੇ ਨਜ਼ਰ, ਅਤੇ ਬਾਕੀ ਉਸ ਤੋਂ ਬਾਅਦ 'ਚ ਆ ਰਹੇ ਜਿਹੜੇ ਪ੍ਰੋਗਰਾਮ ਆ ਉਹ ਥੋੜ੍ਹੇ ਦੇਰੀ ਦੇ ਨਾਲ ਹੁੰਦੇ ਆ। ਸੋ ਇਹ ਇੱਕ ਹਫ਼ਤਾ ਜਿਹੜਾ ਹੋਰ ਆ ਇਸ ਤਰੀਕੇ ਦੇ ਨਾਲ ਸਮਾਗਮ ਆ ਉੱਥੋਂ ਚੱਲਣਗੇ ਜੀ। ਅਤੇ ਜਾਂਦੇ ਜਾਂਦੇ ਖਬਰ ਇੱਕ ਹੋਰ ਖੁਸ਼ੀ ਵਾਲੀ ਖਬਰ ਸਾਂਝੀ ਕਰਦੇ ਜਾਂਦੇ ਹਾਂ। ਬਰੈਂਪਟਨ ਜਿਹੜਾ ਕੈਨੇਡਾ ਦੇ ਵਿੱਚ ਸ਼ਹਿਰ ਹੈਗਾ ਆ,
ਉੱਥੇ ਇੱਕ ਪੀਟਰ ਰੋਬਰਟਸਨ ਬੁਲੇਵਰਡ ਸਟਰੀਟ ਦਾ ਨਾਮ ਸੀ, ਜਿਹੜੀ ਕਿ ਉੱਥੇ ਦੇ ਮੇਅਰ ਦੇ ਨਾਮ ਦੇ ਉੱਤੇ ਸੀ। ਉਸ ਦਾ ਕਾਫੀ ਵੱਡਾ ਹਿੱਸਾ ਜਿਹੜਾ ਆ ਉਹ ਸਿਟੀ ਆਫ ਬਰੈਂਪਟਨ ਨੇ ਹੁਣ ਉਹ ਪਾਸ ਕਰ ਦਿੱਤਾ ਵੀ 550ਵੀਂ ਐਨੀਵਰਸਰੀ ਗੁਰੂ ਨਾਨਕ ਪਾਤਸ਼ਾਹ ਦੇ ਯਾਦ ਦੇ ਵਿੱਚ ਉਸ ਸਟਰੀਟ ਦਾ ਨਾਮ ਗੁਰੂ ਨਾਨਕ ਸਟਰੀਟ ਜਿਹੜਾ ਰੱਖਿਆ ਗਿਆ ਹੈਗਾ ਆ। 1991 ਤੋਂ 1999 ਤੱਕ ਰਹੇ ਮੇਅਰ ਪੀਟਰ ਰੋਬਰਟਸਨ, ਇਹਨਾਂ ਦੇ ਨਾਮ ਦੇ ਉੱਤੇ ਉਹ ਸਟਰੀਟ ਸੀ। ਅਤੇ ਜਿਹੜਾ ਆ ਪਿਛਲੇ ਵੀਕਐਂਡ ਉੱਥੇ ਦੀ ਸਿਟੀ ਕੌਂਸਲ ਨੇ ਇਹ ਪਾਸ ਕੀਤਾ ਵੀ ਹੁਣ ਇਸ ਸਟਰੀਟ ਦਾ ਨਾਮ ਗੁਰੂ ਨਾਨਕ ਜਿਹੜਾ ਰੋਡ ਆ ਉਹ ਰੱਖਿਆ ਜਾਊਗਾ। ਜੀ ਅਤੇ ਸਮਾਂ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਹਰਜੋਤ ਸਿੰਘ ਜੀ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਜਿਹੜੇ ਸਰੋਤਿਆਂ ਨੂੰ ਜਿਹੜਾ ਉਹ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਹੀ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਵਿਰਸਾ ਕੈਪੀਟਲ। ਤੁਸੀਂ ਕੋਈ ਵੀ ਟਰੱਕ, ਡਰਾਈਵ ਵੈਨ, ਰੀਫਰ ਟ੍ਰੇਲਰ, ਡੰਪ ਟਰੱਕ ਤੇ ਹੋਰ ਵੀ ਕਮਰਸ਼ੀਅਲ ਇਕਵਿਪਮੈਂਟ ਤੇ ਲੋਨ ਲੈਣਾ ਹੋਵੇ ਤਾਂ ਅੱਜ ਹੀ ਕਾਲ ਕਰੋ ਵਿਰਸਾ ਕੈਪੀਟਲ ਨੂੰ 8448477222 844 847 7222। ਤੁਸੀਂ ਆਪਣਾ ਪੁਰਾਣਾ ਟਰੱਕ ਸੈਲ ਕਰਨਾ ਚਾਹੁੰਦੇ ਹੋ, ਵਿਰਸਾ ਕੈਪੀਟਲ ਪ੍ਰਾਈਵੇਟ ਸੇਲ ਤੇ ਵੀ ਲੋਨ ਕਰਦੇ ਨੇ। ਅੱਜ ਹੀ ਵਿਰਸਾ ਕੈਪੀਟਲ ਨੂੰ ਕਾਲ ਕਰੋ 844 847 7222 844 847 7222।